ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਨਾਲ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ। ਸਾਰੇ ਹੀ ਸਰੋਤੇ ਜਿੰਨੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਆਈਫੋਨ, ਐਂਡਰੋਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ ਸੁਣ ਰਹੇ ਹੋ, ਫੇਸਬੁੱਕ 'ਤੇ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਪ੍ਰੈਲ ਦੀ 22 ਤਰੀਕ ਆ ਅਤੇ ਦਿਨ ਜਿਹੜਾ ਉਹ ਸੋਮਵਾਰ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਆਲਮੋਸਟ ਸਾਰੇ ਸੂਬਿਆਂ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਕਮਰਸ਼ੀਅਲ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਆਟੋ, ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਦੇ ਲਈ ਅੱਜ ਹੀ ਇਹਨਾਂ ਨੂੰ ਕਾਲ ਕਰੋ। 408-272-2500 ਦੇ ਉੱਤੇ। ਇਸ ਦੇ ਨਾਲ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ, ਫਰੀਮੌਂਟ, ਮਨਜੀਤ ਸਿੰਘ, ਨਰਿੰਦਰ ਕੌਰ ਕਲਾਰਕ ਲੋਵਿਸ, ਅਮਰਜੀਤ ਸਿੰਘ ਸਟਾਕਟਨ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਸਤਨਾਮ ਸਿੰਘ, ਗੁਰਵਿੰਦਰ ਸਿੰਘ ਯੂਬਾ ਸਿਟੀ, ਬੀਸਲਾ ਪਰਿਵਾਰ ਫਰੈਜ਼ਨੋ, ਬਿੰਦਰ ਢਾਲੀਵਾਲ ਬੇਕਰਸਫੀਲਡ ਅਤੇ ਕੋਸਟ ਹੰਡਾਈ ਟ੍ਰੇਲਰ ਡੀਲਰਸ਼ਿਪ ਵਾਲੇ, ਜਿਨ੍ਹਾਂ ਨੇ ਆਪਣੀ ਲੋਕੇਸ਼ਨ ਫਰੈਜ਼ਨੋ ਦੇ ਵਿੱਚ ਖੋਲ੍ਹੀ ਹੋਈ ਆ। ਅਤੇ ਇਹਨਾਂ ਦੇ ਕੋਲੋਂ ਤੁਸੀਂ ਕਿਸੇ ਵੀ ਤਰੀਕੇ ਦੇ ਡਰਾਈਵ ਐਂਡ ਰੀਫਰ ਟ੍ਰੇਲਰਸ ਖਰੀਦ ਸਕਦੇ ਹੋ। ਹੋਰ ਜਾਣਕਾਰੀ ਲਈ ਇਹਨਾਂ ਨੂੰ ਕਾਲ 909-786-8008 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਜਿਸ ਤਰ੍ਹਾਂ ਸਾਰਿਆਂ ਨੂੰ ਸੁਣਿਆ ਹੀ ਹੋਊਗਾ ਤੁਸੀਂ, ਪਿਛਲੇ ਵੀਕਐਂਡ ਜਿਹੜਾ ਆ ਸ਼੍ਰੀਲੰਕਾ ਦੇ ਵਿੱਚ ਕਹਿੰਦੇ ਪਈ ਬੰਬਾਂ ਦੇ ਨਾਲ ਕੁਛ ਕੁ ਚਰਚ ਅਤੇ ਜਿਹੜੇ ਹੋਟਲਸ ਆ ਉਹਨਾਂ ਨੂੰ ਅਟੈਕ ਕੀਤਾ ਗਿਆ, ਜਿਹਦੇ ਨਾਲ 290 ਤੋਂ ਵੱਧ ਲੋਕਾਂ ਦੀਆਂ ਜਿਹੜੀਆਂ ਮੌਤਾਂ ਹੋ ਗਈਆਂ, 500 ਤੋਂ ਵੱਧ ਜਿਹੜੇ ਲੋਕ ਆ ਉਹ ਫੱਟੜ ਹੋ ਗਏ ਹੈਗੇ ਆ। ਅਤੇ ਹੁਣ ਇਹ ਖਬਰ ਆ ਰਹੀ ਆ ਵੀ ਉੱਥੇ ਦਾ ਇੱਕ ਛੋਟਾ ਜਿਹਾ ਕੋਈ ਮਿਲੀਟੈਂਟ ਗਰੁੱਪ ਹੈਗਾ, ਜਿਹਦਾ ਨਾਮ ਨੈਸ਼ਨਲ ਥਵੀਕ ਜਮਾਤ ਕਰਕੇ ਜਾਣਿਆ ਜਾਂਦਾ ਆ। ਅਤੇ ਕਹਿੰਦੇ ਇਸਲਾਮਿਕ ਟੈਰਰਿਸਟ ਆਈਡੀਓਲੋਜੀ ਨੂੰ ਉਹ ਪ੍ਰਮੋਟ ਕਰਦਾ ਹੈ। ਅਤੇ ਉਹਦੇ 13 ਸਸਪੈਕਟ ਜਿਹੜੇ ਆ ਉੱਥੇ ਦੀ ਜਿਹੜੀ ਗਵਰਨਮੈਂਟ ਆ ਉਹਨਾਂ ਨੇ ਫੜੇ ਹੈਗੇ ਆ। ਅਤੇ ਸ਼੍ਰੀਲੰਕਾ ਨੇ ਅੱਜ ਐਮਰਜੈਂਸੀ ਡਿਕਲੇਅਰ ਕਰ ਦਿੱਤੀ ਆ ਅਤੇ ਸਾਰਾ ਜਿਹੜਾ ਉੱਥੇ ਦਾ ਸੋਸ਼ਲ ਮੀਡੀਆ ਆ ਉਹਨੂੰ ਉੱਥੇ ਬੈਨ ਕਰ ਦਿੱਤਾ ਹੈਗਾ। ਬਿਲਕੁਲ ਜੀ, ਬਹੁਤ ਭਿਆਨਕ ਇਹ ਹਾਦਸਾ ਵਾਪਰਿਆ ਆ। ਅਜੇ ਕੁਛ ਹੀ ਸਮਾਂ ਹੋਇਆ ਸੀਗਾ ਵੀ ਨਿਊਜ਼ੀਲੈਂਡ ਦੇ ਵਿੱਚ ਮਸਜਿਦਾਂ ਦੇ ਉੱਤੇ ਅੰਨ੍ਹੇਵਾਹ ਗੋਲੀ ਚਲਾ ਕੇ ਉੱਥੇ 50 ਲੋਕਾਂ ਨੂੰ ਮਾਰ ਦਿੱਤਾ ਗਿਆ ਸੀ। ਅਤੇ ਹੁਣ ਇੱਥੇ ਜਿਹੜਾ ਆ ਇੱਕ ਵਾਰੀ ਫੇਰ ਮਨੁੱਖਤਾ ਦਾ ਜਿਹੜਾ ਉਹ ਘਾਣ ਦੇਖਿਆ ਗਿਆ। ਸ਼੍ਰੀਲੰਕਾ ਦੇ ਵਿੱਚ ਇਹ ਬੰਬ ਧਮਾਕੇ ਜਿਹੜੇ ਹੋਏ ਨੇ, ਜਿਹਦੇ ਵਿੱਚ ਖਾਸ ਕਰਕੇ ਈਸਟਰ ਦਾ ਜਿਹੜਾ ਤਿਉਹਾਰ ਜਿਹੜੇ ਕ੍ਰਿਸਚਨ ਦੇ ਵੱਲੋਂ, ਕੈਥੋਲਿਕਸ ਦੇ ਵੱਲੋਂ, ਉਹਨਾਂ ਦੀ ਜਿਹੜੀ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾਂਦਾ ਆ। ਅਤੇ ਉਸ ਦਿਨ ਜਿਹੜਾ ਆ ਉਹ ਹਮਲਾ ਉੱਥੇ ਕੀਤਾ ਗਿਆ ਆ। 500 ਤੋਂ ਵੱਧ, ਤਕਰੀਬਨ 600 ਤੋਂ ਵੀ ਵੱਧ ਲੋਕ ਜਿਹੜੇ ਇਸ ਹਮਲੇ ਦੇ ਵਿੱਚ ਜ਼ਖਮੀ ਦੱਸੇ ਜਾ ਰਹੇ ਨੇ। ਸ਼੍ਰੀਲੰਕਾ ਦੇ ਇਤਿਹਾਸ ਦੇ ਵਿੱਚ ਇੱਕ ਭਿਆਨਕ ਹਮਲਿਆਂ ਦੇ ਵਿੱਚ, ਜੇ ਆਪਾਂ ਕਹੀਏ ਤਾਂ ਵਿਸ਼ਵ ਦੇ ਇਤਿਹਾਸ ਦੇ ਵਿੱਚ ਬੜੇ ਭਿਆਨਕ ਹਮਲਿਆਂ ਦੇ ਵਿੱਚੋਂ ਇਸ ਨੂੰ ਗਿਣਿਆ ਜਾ ਸਕਦਾ ਆ। ਅਤੇ ਜਿਹੜੀ ਸਰਕਾਰ ਆ ਉਹਨਾਂ ਨੇ ਜਿਹੜਾ ਦੱਸਿਆ, ਨੈਸ਼ਨਲ ਥੋਹੀਦ ਜਮਾਤ ਜਿਹੜੀ ਆ ਉਸ ਦੇ ਉੱਤੇ ਸ਼ੱਕ ਕੀਤਾ ਆ ਵੀ ਇਹ ਜਿਹੜਾ ਇੱਕ ਉੱਥੇ ਦਾ ਲੋਕਲ ਇਸਲਾਮਿਸਟ ਮਿਲੀਟੈਂਟ ਗਰੁੱਪ ਆ ਵੀ ਉਹਨਾਂ ਨੇ ਕੀਤਾ ਆ। ਅਤੇ ਨਾਲ ਹੀ ਉਹਨਾਂ ਨੇ ਅੰਤਰਰਾਸ਼ਟਰੀ ਪੱਧਰ ਦੀ ਮਦਦ ਮੰਗੀ ਆ ਵੀ ਇਹਨਾਂ ਦੇ ਜਿਹੜੇ ਫੋਰਨ ਕਨੈਕਸ਼ਨਸ ਹੈਗੇ ਆ, ਜਿਹੜੇ ਅੰਤਰਰਾਸ਼ਟਰੀ ਇਹਨਾਂ ਦੇ ਗੱਲਬਾਤ ਚੱਲਦੀ ਕਿਤੇ ਵੀ, ਉਹਨਾਂ ਨੂੰ ਫੜਨ ਦੇ ਵਿੱਚ ਉਸ ਦੀ ਜਿਹੜੀ ਮਦਦ ਆ ਉਹ ਕੀਤੀ ਜਾਵੇ। ਇੱਕ ਜਿਹੜੀ ਇਸ ਟਾਈਮ ਹਰਜੋਤ ਸਿੰਘ ਜੀ ਉੱਥੇ ਜਾਂਚ ਦਾ ਵਿਸ਼ਾ ਇੱਕ ਨਵਾਂ ਉੱਥੇ ਬਣ ਪਿਆ ਆ। ਕਹਿੰਦੇ ਵੀ ਇੰਟੈਲੀਜੈਂਸ ਨੇ ਪਹਿਲਾਂ ਹੀ ਇਸ ਦੇ ਬਾਰੇ, ਤਕਰੀਬਨ 10 ਕੁ ਦਿਨ ਪਹਿਲਾਂ ਇਸ ਦੇ ਬਾਰੇ ਸ਼ੱਕ ਜ਼ਾਹਰ ਕੀਤਾ ਸੀ ਵੀ ਉੱਥੇ ਅਜਿਹਾ ਕੋਈ ਹਮਲਾ ਸ਼੍ਰੀਲੰਕਾ 'ਚ ਹੋ ਸਕਦਾ ਆ। ਅਤੇ ਇਹ ਨਹੀਂ ਸਮਝ ਆਈ ਵੀ ਕਿਉਂ ਉਸ ਦੇ ਉੱਤੇ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ। ਹੁਣ ਉਹ ਇੱਕ ਇੰਟੈਲੀਜੈਂਸ ਦੀ, ਹੁਣ ਇੰਟੈਲੀਜੈਂਸ ਫੇਲੀਅਰ ਤਾਂ ਨਹੀਂ ਕਹਿ ਸਕਦੇ, ਕਿਉਂਕਿ ਇੰਟੈਲੀਜੈਂਸ ਨੇ ਤਾਂ ਪਹਿਲਾਂ ਇਸ ਦੇ ਬਾਰੇ ਸ਼ੱਕ ਪ੍ਰਗਟਾ ਦਿੱਤਾ ਸੀਗਾ ਵੀ ਉੱਥੇ ਦੀ ਪੁਲਿਸ ਜਾਂ ਉਹਨਾਂ ਨੇ ਇਸ ਦੇ ਉੱਤੇ ਕਿਸੇ ਤਰੀਕੇ ਦਾ ਕੋਈ ਐਕਸ਼ਨ ਲਿਆ ਨਹੀਂ ਹੈਗਾ। ਸੋ ਬਹੁਤ ਹੀ ਮੰਦਭਾਗੀ ਘਟਨਾ ਜਿਹੜੀ ਵਾਪਰੀ ਆ। 4 ਅਮਰੀਕੀ ਨਾਗਰਿਕ, ਬ੍ਰਿਟੇਨ, ਇੰਡੀਆ, ਜਪਾਨ, ਇੱਥੋਂ ਦੇ ਬਾਹਰਲੇ ਮੁਲਕਾਂ ਦੇ ਹੋਰ ਕਈ ਲੋਕ ਵੀ ਜਿਹੜੇ ਉੱਥੇ ਇਹਨਾਂ ਹਮਲਿਆਂ ਦੇ ਵਿੱਚ ਮਾਰੇ ਗਏ ਨੇ। ਜੀ ਬਿਲਕੁਲ। ਅਤੇ ਕਹਿੰਦੇ ਵੀ ਇਹ ਬਿਲੀਵ ਕੀਤਾ ਜਾਂਦਾ ਵੀ ਸਾਰੇ ਜਿਹੜੇ ਬੰਬਰ ਸੀਗੇ ਉਹ ਸ਼੍ਰੀਲੰਕਾ ਦੇ ਸਿਟੀਜ਼ਨ ਸੀਗੇ। ਮੇ ਵੀ ਉਹਨਾਂ ਦਾ ਜਿਹੜਾ ਲਿੰਕ ਆ ਉਹ ਆਈਸਿਸ ਨਾਲ ਹੋਵੇ। ਇਹ ਉੱਥੇ ਦੇ ਜਿਹੜੇ ਹੈਲਥ ਮਿਨਿਸਟਰ ਆ ਰਜੀਥਾ ਸਿਨਾਰਥ ਨੇ, ਉਹਨਾਂ ਨੇ ਇੱਕ ਨਿਊਜ਼ ਕਾਨਫਰੰਸ ਦੇ ਵਿੱਚ ਦੱਸਿਆ ਹੈਗਾ ਆ।
6 ਬਲਾਸਟ ਜਿਹੜੇ ਇੱਕੋ ਟਾਈਮ ਦੇ ਉੱਤੇ ਜਿਹੜੇ ਕੁਛ ਧਾਰਮਿਕ ਸਥਾਨ ਤੇ ਸਿਨੇਮਨ ਗ੍ਰੈਂਡ, ਸ਼ੰਗਾਈਲਰਾ ਤੇ ਕਿੰਗਸਬਰੀ ਹੋਟਲ ਜਿਹੜੇ ਸੀਗੇ ਕੋਲੰਬੋ ਦੇ ਵਿੱਚ, ਉਹਨਾਂ ਦੇ ਉੱਤੇ ਹੋਏ। 2 ਚਰਚਾਂ ਦੇ ਬਾਹਰ ਜਿਹੜੇ ਇਹ ਬਲਾਸਟ ਹੋਏ, ਜਿਹਦੇ ਨਾਲ ਇੰਨੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਆ ਉਹ ਮਾਰੇ ਗਏ ਹੈਗੇ ਆ। ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ ਇੰਟੈਲੀਜੈਂਸ ਆਫੀਸਰਸ ਨੂੰ ਪਹਿਲਾਂ ਇਤਲਾਹ ਸੀ, ਅਮਰੀਕਾ ਨੇ ਦੱਸਿਆ ਸੀ ਵੀ ਤੁਹਾਡੇ ਅਟੈਕ ਹੋ ਸਕਦਾ, ਤੇ ਹੁਣ ਵੀ ਅਮਰੀਕਾ ਵਾਲਿਆਂ ਨੇ ਕਿਹਾ ਉੱਥੇ ਹੋਰ ਵੀ ਜਿਹੜੇ ਇੱਦਾਂ ਦੇ ਅਟੈਕ ਹੋ ਸਕਦੇ ਹੈਗੇ ਆ। ਜੀ ਜੀ ਬਿਲਕੁਲ। ਸੋ ਇਸ ਦੇ ਸੰਬੰਧਿਤ ਰਾਸ਼ਟਰਪਤੀ ਟਰੰਪ ਨੇ ਸ਼੍ਰੀਲੰਕਾ ਦੇ ਪ੍ਰਾਈਮ ਮਿਨਿਸਟਰ ਰਨਿਲ ਵਿਕਰਮਾਸਿੰਘੇ ਉਹਨਾਂ ਨੂੰ ਜਿਹੜਾ ਆ ਅੱਜ ਉੱਥੇ ਗੱਲਬਾਤ ਕੀਤੀ, ਫੋਨ ਦੇ ਉੱਤੇ ਗੱਲਬਾਤ ਕੀਤੀ, ਆਪਣੀਆਂ ਸ਼ਰਧਾਂਜਲੀਆਂ ਇਸ ਚੀਜ਼ ਦੇ ਪ੍ਰਤੀ ਭੇਟ ਕੀਤੀਆਂ, ਅਤੇ ਕੀ ਇਨਵੈਸਟੀਗੇਸ਼ਨ ਕਿਸ ਪਾਸੇ ਵੱਲ ਨੂੰ, ਜਾਂਚ ਨੂੰ ਕਿਸ ਪਾਸੇ ਵੱਲ ਨੂੰ ਵੱਧ ਰਹੀ ਆ, ਉਸ ਦੇ ਬਾਰੇ ਵੀ ਜਾਣਕਾਰੀ ਉਹਨਾਂ ਨੇ ਲਈ। ਇਸ ਤੋਂ ਪਹਿਲਾਂ ਸੈਕਟਰੀ ਆਫ ਸਟੇਟ ਅਮਰੀਕਾ ਦੇ ਮਾਈਕ ਪੋਂਪੀਓ ਉਹਨਾਂ ਨੇ ਇਸ ਦੇ ਉੱਤੇ ਜਿਹੜੇ ਇਸਲਾਮਿਕ ਰੈਡੀਕਲ ਟੈਰਰ, ਅੱਤਵਾਦ ਜਿਹੜਾ ਇਸਲਾਮਿਕ ਹੈਗਾ ਆ, ਉਸ ਨੂੰ ਬਲੇਮ ਕੀਤਾ ਸੀ। ਉਹਨਾਂ ਦੇ ਉੱਤੇ ਉਹਨਾਂ ਨੇ ਕਿਹਾ ਵੀ ਉਹਨਾਂ ਨੇ ਕੀਤਾ ਆ, ਅਤੇ ਕਹਿੰਦੇ ਨਾਲ ਹੀ ਉਹਨਾਂ ਨੇ ਇੱਕ ਨਿਊਜ਼ ਕਾਨਫਰੰਸ ਦੇ ਵਿੱਚ ਕਿਹਾ ਵੀ ਇਹ ਅਮਰੀਕਾ ਦੀ ਵੀ ਨਾਲ ਦੇ ਨਾਲ ਫਾਈਟ ਹੈਗੀ ਹੈ, ਉੱਥੋਂ ਦੀ ਵੀ ਲੜਾਈ ਹੈਗੀ ਆ। ਸੋ ਇਹ ਬਹੁਤ ਭਿਆਨਕ ਅੱਤਵਾਦੀ ਹਮਲਾ ਜਿਹੜਾ ਸ਼੍ਰੀਲੰਕਾ ਦੇ ਵਿੱਚ ਹੋਇਆ ਆ। ਹੁਣ ਕਈ ਤਰੀਕੇ ਦੀਆਂ ਇਸ ਦੇ ਸੰਬੰਧਿਤ ਆਪੋ ਆਪਣੀਆਂ ਥਿਊਰੀਆਂ ਜਿਹੜੀਆਂ ਆ ਉਹ ਚੱਲ ਰਹੀਆਂ ਨੇ ਵੀ ਕੀ ਹੋਇਆ ਆ। ਕੋਈ ਕਹਿ ਰਿਹਾ ਵੀ ਇਹ ਨਿਊਜ਼ੀਲੈਂਡ ਦੇ ਵਿੱਚ ਹੋਏ ਮਸਜਿਦਾਂ ਦੇ ਹਮਲੇ ਨੂੰ ਕੋਈ ਬਦਲੇ ਦੇ ਵਜੋਂ ਦੇਖ ਰਿਹਾ ਸੀ। ਕੋਈ ਕਹਿ ਰਹੇ ਨੇ ਵੀ ਇਹ ਸ਼੍ਰੀਲੰਕਾ ਨੂੰ ਅਨਸਟੇਬਲ ਕਰਨ ਦੀ ਇੱਕ ਹੋਰ ਜਿਹੜੀ ਉਹ ਸਾਜ਼ਿਸ਼ ਜਿਹੜੀ ਉਹ ਹੋ ਸਕਦੀ ਆ। ਇਹ ਹੁਣ ਆਉਣ ਵਾਲਾ ਸਮਾਂ ਹੀ ਦੱਸ ਸਕੇਗਾ ਹਰਜੋਤ ਸਿੰਘ ਜੀ ਵੀ ਤਾਰਾਂ ਕਿਹੜੀਆਂ ਕਿਹੜੇ ਪਾਸੇ ਨੂੰ ਜੁੜ ਰਹੀਆਂ। ਪਰ ਜਿੰਨੀ ਕੁ ਮੁੱਢਲੀ ਜਾਂਚ ਦੇ ਵਿੱਚ ਇਹ ਚਰਚਾਵਾਂ ਆ ਰਹੀਆਂ ਆ, ਕਿਤੇ ਨਾ ਕਿਤੇ ਇਹ ਜਿਹੜੇ ਅੱਤਵਾਦੀ ਆ, ਇਹਨਾਂ ਨੇ ਜਿਹੜੀ ਉੱਥੋਂ ਦੀ ਜਮਾਤ ਦਾ ਜਿਹਦਾ ਹੁਣ ਨਾਂ ਲਿਆ ਜਾ ਰਿਹਾ ਆ ਉੱਥੋਂ ਦੀ ਸਰਕਾਰ ਦੇ ਦੁਆਰਾ, ਉਸ ਉੱਤੇ ਮੜਿਆ ਜਾ ਰਿਹਾ ਆ। ਵੈਸੇ ਕਿਸੇ ਹੋਰ ਗਰੁੱਪ ਨੇ ਅਜੇ ਤੱਕ ਕੋਈ ਜ਼ਿੰਮੇਵਾਰੀ ਜਿਹੜੀ ਇਸ ਦੇ ਪ੍ਰਤੀ ਲਈ ਨਹੀਂ ਹੈਗੀ। ਸੋ ਲੈਟਸ ਸੀ ਕੀ ਬਣਦਾ ਆ। ਪਰ ਇੱਕ ਵਾਰੀ ਫਿਰ ਮਨੁੱਖਤਾ ਦਾ ਕਾਣ ਹੋਇਆ ਆ ਵੀ ਤੁਸੀਂ ਦੇਖੋ ਵੀ ਕੀ ਲੋਕਾਂ ਦੀ ਸਮਝ ਤੋਂ, ਮੇਰੀ ਤਾਂ ਸਮਝ ਤੋਂ ਇਹ ਬਾਹਰ ਆ ਵੀ ਕੀ ਜਿਹੜੀਆਂ ਚੀਜ਼ਾਂ ਹੋ ਰਹੀਆਂ, ਵੀ ਕਿਉਂ ਬੰਬ ਚਲਾ ਰਹੇ ਹੋ, ਕਿਉਂ ਹਮਲੇ ਜਿਹੜੇ ਇੱਕ ਦੂਜੇ ਦੇ ਉੱਤੇ ਇਸ ਤਰੀਕੇ ਨਾਲ ਕਰ ਰਹੇ ਹੋ। ਨਹੀਂ ਤੁਹਾਨੂੰ ਕੋਈ ਚੰਗਾ ਲੱਗਦਾ ਭਾਈ, ਉਹ ਤੋਂ ਪਰੇ ਹੋ ਕੇ ਚਲੇ ਜਾਓ, ਉੱਥੋਂ ਸਾਈਡ ਤੋਂ ਲੰਘ ਜਾਓ। ਕਿਸੇ ਨੂੰ ਮਾਰਨ ਵਾਲੀ ਜਿਹੜੀ ਗੱਲ ਆ ਉਹ ਕਿਉਂ ਇੱਦਾਂ ਦੀ ਕੀਤੀ ਜਾਂਦੀ ਹੈ, ਇਹ ਕੋਈ ਚੰਗੀ ਗੱਲ ਨਹੀਂ ਹੈਗੀ। ਇਹ ਇਨ ਦੀ ਐਂਡ ਆਪਸ ਦੇ ਵਿੱਚ ਕੋਈ ਪਿਆਰ ਵਧਣਾ ਨਹੀਂ, ਇਹਦੇ ਨਾਲ ਦੇ ਪਾੜੇ ਜਿਹੜੇ ਆ ਹੋਰ ਜ਼ਿਆਦਾ ਵੱਧਦੇ ਆ। ਅਤੇ ਸਾਰੇ ਜਾਣੇ ਇਸ ਟਾਈਮ ਅਸੀਂ ਜਿਹੜੇ ਆਪਣੇ ਜਿਹੜੇ ਕ੍ਰਿਸਚਨ ਭੈਣ ਭਾਈ ਉਹਨਾਂ ਸਾਰਿਆਂ ਦੇ ਨਾਲ ਖੜ੍ਹਦੇ ਹਾਂ, ਜਿਨ੍ਹਾਂ ਦੇ ਉੱਤੇ ਬਹੁਤ ਹੀ ਮੰਦਭਾਗਾ ਇਹ ਘਟਨਾ ਜਿਹੜੀ ਵਾਪਰੀ, ਇਹ ਹਮਲਾ ਅੱਤਵਾਦੀ ਹਮਲਾ ਹੋਇਆ ਆ। ਬਿਲਕੁਲ। ਸੋ ਸੈਕਟਰੀ ਆਫ ਸਟੇਟ ਮਾਈਕ ਪੋਂਪੀਓ ਨੇ ਉਹਨਾਂ ਨੇ ਬਲੇਮ ਕੀਤਾ ਹੈਗਾ ਵੀ ਜਿਹੜੀ ਇਸਲਾਮਿਕ ਰੈਡੀਕਲ ਟੈਰਰ ਆ ਇਹੀ ਜ਼ਿੰਮੇਵਾਰ ਸੀਗੇ, ਅਤੇ ਕਹਿੰਦੇ ਵੀ ਇਹ ਐਤਵਾਰ ਜਿਹੜਾ ਖੁਸ਼ੀ ਵਾਲਾ ਐਤਵਾਰ ਸੀ ਖਾਸ ਕਰਕੇ ਕ੍ਰਿਸਚੀਅਨਸ ਦੇ ਲਈ, ਕਿਉਂਕਿ ਈਸਟਰ ਸੰਡੇ ਸੀਗਾ, ਅਤੇ ਉਸ ਟਾਈਮ ਦੇ ਉੱਤੇ ਐਡਾ ਜਿਹੜਾ ਘਿਨਾਉਣਾ ਕੰਮ ਆ ਉਹ ਜਿਹੜੇ ਅੱਤਵਾਦੀ ਆ ਉਹਨਾਂ ਨੇ ਕੀਤਾ ਹੈਗਾ ਆ। ਸੋ ਅਮਰੀਕਨ ਗਵਰਨਮੈਂਟ ਜਿਹੜੀ ਆ ਉਹ ਪੂਰੀ ਤਰ੍ਹਾਂ ਕਹਿੰਦੇ ਵੀ ਅਸੀਂ ਸ਼੍ਰੀਲੰਕਾ ਦੀ ਸਰਕਾਰ ਦੇ ਨਾਲ ਆ। ਕਿਸੇ ਤਰ੍ਹਾਂ ਦੀ ਇਨਵੈਸਟੀਗੇਸ਼ਨ ਦੀ ਜੇ ਕੋਈ ਹੈਲਪ ਦੀ ਜ਼ਰੂਰਤ ਹੋਈ ਤਾਂ ਉਹ ਜ਼ਰੂਰ ਹੈਲਪ ਕਰਨਗੇ। ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਪਿਛਲੇ ਦਿਨਾਂ 'ਚ ਇਹ ਦੱਸਿਆ ਸੀ ਵੀ ਆਈਸਿਸ ਕੈਲੀਫੇਟ ਜਿਹੜੇ ਆ ਉਹ ਪੂਰੀ ਤਰ੍ਹਾਂ ਸੀਰੀਆ 'ਚੋਂ ਖਤਮ ਕਰ ਦਿੱਤੇ ਗਏ ਆ, ਪਰ ਸਟਿਲ ਉਹਨਾਂ ਦੇ ਜਿਹੜੇ ਲਿੰਕਸ ਹੈਗੇ ਆ ਕਹਿੰਦੇ ਲਗਭਗ 80 ਮੁਲਕਾਂ ਦੇ ਵਿੱਚ ਹੈਗੇ ਆ। ਸੋ ਥੋੜ੍ਹੇ ਉਹਨਾਂ ਦੇ ਜਿਹੜੇ ਸਪੋਰਟਰ ਆ, ਸੋ ਉਹਨਾਂ 'ਤੇ ਪੂਰੀ ਜਿਹੜੀ ਨਜ਼ਰ ਆ ਉਹ ਰੱਖੀ ਜਾ ਰਹੀ ਹੈਗੀ ਆ। ਬਿਲਕੁਲ ਜੀ। ਸੋ ਇੰਟੈਲੀਜੈਂਸ ਨੂੰ ਉੱਥੇ ਪਤਾ ਲੱਗਣ ਦੇ ਬਾਵਜੂਦ ਵੀ ਜਿਹੜੇ ਕਿਤੇ ਨਾ ਕਿਤੇ ਇਹ ਚੀਜ਼ ਉੱਥੇ ਕੋਈ ਐਕਸ਼ਨ ਨਹੀਂ ਲੈ ਸਕੇ, ਇਹ ਹੁਣ ਇੱਕ ਬੜੀ ਮਸਲਾ ਜਿਹੜਾ ਬਣਿਆ ਆ। ਅਤੇ ਪੂਰੇ ਹੀ ਵਿਸ਼ਵ ਦੇ ਵਿੱਚ ਇਸ ਹਮਲੇ ਦੀ ਕੜੇ ਤੋਂ ਕੜੇ ਸ਼ਬਦਾਂ ਦੇ ਵਿੱਚ ਨਿੰਦਾ ਜਿਹੜੀ ਆ ਉਹ ਕੀਤੀ ਜਾ ਰਹੀ ਆ। ਖਾਸ ਕਰਕੇ ਉਹ ਦਿਨ ਉਹਨਾਂ ਨੇ ਅੱਤਵਾਦੀਆਂ ਨੇ ਚੁਣਿਆ ਜਿਸ ਦਿਨ ਲੋਕ ਬੜੀ ਸ਼ਰਧਾ ਭਾਵਨਾ ਦੇ ਨਾਲ ਈਸਟਰ ਜਿਹੜਾ ਆ ਈਸਾਈਆਂ ਦਾ ਜਿਹੜਾ ਇਹ ਧਰਮ ਆ ਉਹਨਾਂ ਦਾ ਇਹ ਜਿਹੜਾ ਤਿਉਹਾਰ ਆ ਉਸ ਨੂੰ ਉਹ ਮਨਾ ਰਹੇ ਸੀ ਆਪੋ ਆਪਣੇ ਚਰਚਾਂ ਦੇ ਵਿੱਚ ਉੱਥੇ ਜਾ ਕੇ। ਸੋ ਇਸ ਹਮਲੇ ਨੇ ਇੱਕ ਵਾਰੀ ਫਿਰ ਵਿਸ਼ਵ ਨੂੰ ਉਹ ਹਿਲਾ ਦਿੱਤਾ ਆ ਜੀ। ਸੋ ਇਸੇ ਤਰ੍ਹਾਂ ਜਿਹੜਾ ਕ੍ਰਾਈਸਟ ਚਰਚ ਜਿਹੜਾ ਹੈਗਾ ਆ ਜਿੱਥੇ ਮੁਸਲਮਾਨਾਂ ਨੂੰ ਮਾਰਿਆ ਗਿਆ ਸੀ ਮਸਜਿਦ ਦੇ ਵਿੱਚ ਇੱਕ ਗੋਰੇ ਮੂਲ ਦੇ ਅੱਤਵਾਦੀ ਵੱਲੋਂ, ਉੱਥੇ ਜਿਹੜੇ ਨਿਊਜ਼ੀਲੈਂਡ ਦੇ ਸਿੱਖ ਹੈਗੇ ਆ ਉਹਨਾਂ ਨੇ $60,000 ਜਿਹੜਾ ਆ ਇਕੱਠਾ ਕੀਤਾ ਹੈਗਾ ਆ। ਇਹ ਜਿਹੜੀ ਖਬਰ ਆ ਉਹ ਨਿਊਜ਼ੀਲੈਂਡ ਤੋਂ ਆਈ ਆ ਵੀ ਜਿਹੜੇ ਕ੍ਰਾਈਸਟ ਚਰਚ ਸ਼ੂਟਿੰਗ ਦੇ ਵਿੱਚ ਜਿਹੜੇ ਲੋਕ ਮਾਰੇ ਗਏ ਸੀ ਜਾਂ ਜਿਨ੍ਹਾਂ ਦੇ ਸੱਟਾਂ ਲੱਗੀਆਂ ਸੀਆਂ, ਅਤੇ ਉਹਨਾਂ ਦੇ ਲਈ $60,000 ਜਿਹੜਾ ਸਿੱਖਾਂ ਵੱਲੋਂ
ਇਕੱਠਾ ਕੀਤਾ ਗਿਆ ਆ। $10 ਮਿਲੀਅਨ ਦੇ ਕਰੀਬ ਜਿਹੜੇ ਵਿਕਟਮਸ ਵਾਸਤੇ ਮਨੀ ਆ ਜਿਹੜੀ ਪੂਰੇ ਦੁਨੀਆ ਦੇ ਵਿੱਚੋਂ ਉਹ ਜਿਹੜਾ ਇਕੱਠਾ ਕੀਤਾ ਗਿਆ ਹੈਗਾ ਆ। ਇਹ ਜਿਹੜਾ ਫੰਡ ਰੇਜ਼ਿੰਗ ਆ ਕਹਿੰਦੇ ਆਕਲੈਂਡ ਜਿਹੜਾ ਨਿਊਜ਼ੀਲੈਂਡ ਦੇ ਵਿੱਚ ਹੈਗਾ, ਉੱਥੇ ਦੇ ਵੇਸਟ ਜਸਪ੍ਰੀਤ ਸਿੰਘ ਆ, ਉਹਨਾਂ ਨੇ ਸਿੱਖ ਸੁਪਰੀਮ ਸੁਸਾਇਟੀ ਜਿਹੜੀ ਆ ਉਹਨਾਂ ਦੇ ਨਾਲ ਰਲ ਕੇ ਜਿਹੜਾ ਇਹ ਆ ਉੱਥੇ ਦੀ ਜਿਹੜੀ ਕਮਿਊਨਿਟੀ ਆ, ਮੁਸਲਮਾਨ ਕਮਿਊਨਿਟੀ ਆ, ਉਹਨਾਂ ਦੇ ਲਈ, ਉਹਨਾਂ ਦੇ ਵਿਕਟਮਸ ਦੇ ਲਈ ਜਿਹੜਾ ਇਕੱਠਾ ਕੀਤਾ। ਕਹਿੰਦੇ ਵੀ ਸਾਡੀਆਂ ਅਰਦਾਸਾਂ ਵੀ ਉਹਨਾਂ ਦੇ ਨਾਲ ਆ। ਸਰੋਤਿਆਂ ਨੂੰ ਯਾਦ ਹੋਊਗਾ ਕਿਸ ਤਰ੍ਹਾਂ ਜਦੋਂ ਨਿਊਜ਼ੀਲੈਂਡ ਦੇ ਵਿੱਚ ਅਟੈਕ ਹੋਇਆ ਸੀ ਅਤੇ ਸਿੱਖਾਂ ਨੇ ਬਹੁਤ ਜ਼ਿਆਦਾ ਉੱਥੇ ਜਿਹੜੀ ਬਾਅਦ 'ਚ ਜਿਹੜੇ ਵਿਕਟਮ ਸੀਗੇ ਉਹਨਾਂ ਦੀ ਹੈਲਪ ਕੀਤੀ ਸੀ। ਜਿਹੜੇ ਟੈਕਸੀ ਵਾਲੇ ਸੀ ਉਹਨਾਂ ਨੇ ਫ੍ਰੀ ਰਾਈਡਸ, ਲੰਗਰ ਵੀ ਲਾਏ ਸੀ। ਅਤੇ ਕਈ ਵਾਰੀ ਆਪਾਂ ਵਿਰੋਧ ਵੀ ਕਰਦੇ ਰਹਿੰਦੇ ਆ ਵੀ ਜੀ ਹਰ ਜਗ੍ਹਾ ਹੀ ਇਹ ਲੰਗਰ ਲਾ ਦਿੰਦੇ ਆ, ਪਰ ਆਹ ਜਿਹੜੀ ਆ ਫਾਈਨੈਂਸ਼ੀਅਲ ਹੈਲਪ ਵੀ ਜਿਹੜੀ ਉਹਨਾਂ ਨੇ ਕੀਤੀ ਹੈਗੀ ਆ। ਜੀ 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 ਬਿਲਕੁਲ। ਅਤੇ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਖਬਰਾਂ ਉਸ ਦੇ ਉੱਤੇ ਵੱਲ ਨੂੰ ਵੀ ਵੱਧਦੇ ਹਾਂ। ਅਤੇ ਸਭ ਤੋਂ ਪਹਿਲਾਂ ਜਿਹੜੀਆਂ ਹੋਰ ਖਬਰਾਂ ਵੱਲ ਵਧੀਏ, ਪੰਜਾਬੀ ਰੇਡੀਓ USA ਆਪਣੇ ਸਾਰੇ ਹੀ ਸਪੋਰਟਰਸ ਦਾ ਅਤੇ ਸਰੋਤਿਆਂ ਦਾ ਧੰਨਵਾਦ ਕਰਨਾ ਚਾਹੁੰਦੇ ਜਿਹੜੇ ਪੰਜਾਬੀ ਰੇਡੀਓ USA ਦੀ ਇੱਕ ਪਰਿਵਾਰਕ ਸ਼ਾਮ ਸ਼ਨੀਚਰਵਾਰ ਨੂੰ ਹਰਜੋਤ ਸਿੰਘ ਜੀ ਜਿਹੜੀ ਕੀਤੀ ਗਈ ਸੀਗੀ ਫਰੈਜ਼ਨੋ ਦੇ ਜਿਹੜੇ ਸਟੂਡੀਓ ਦੇ ਵਿੱਚ, ਜਿਹੜੀ ਉੱਥੇ ਪਾਰਕ ਆ ਉੱਥੇ। ਸੋ ਅਸੀਂ ਸਾਰੇ ਹੀ ਪਹੁੰਚਣ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸਾਰੇ ਹੀ ਜਿਹੜੇ ਸਰੋਤੇ ਸਾਡੇ ਸੱਦੇ ਦੇ ਉੱਤੇ ਉੱਥੇ ਪਹੁੰਚੇ, ਸਾਡੇ ਐਡਵਰਟਾਈਜ਼ਰਸ, ਜਿਹੜੇ ਸਪਾਂਸਰ, ਸਾਰੇ ਜਾਣੇ ਜਿਹੜੇ ਪਹੁੰਚੇ, ਅਸੀਂ ਉਹਨਾਂ ਦਾ ਬਹੁਤ ਦਿਲੋਂ ਤਹਿ ਦਿਲੋਂ ਸ਼ੁਕਰੀਆ ਅਦਾ ਕਰਦੇ ਹਾਂ। ਉਸ ਸ਼ਾਮ ਨੂੰ, ਉਸ ਇੱਕ ਪਰਿਵਾਰਕ ਮਿਲਣੀ ਨੂੰ ਤੁਸੀਂ ਬੇਹੱਦ ਕਾਮਯਾਬ ਜਿਹੜਾ ਉਹ ਬਣਾਇਆ। ਸਾਡੇ ਸੱਦੇ ਦੇ ਉੱਤੇ ਤੁਸੀਂ ਸਾਰੇ ਜਾਣੇ ਉੱਥੇ ਪਹੁੰਚੇ ਹੋ, ਬਹੁਤ ਬਹੁਤ ਅਸੀਂ ਤੁਹਾਡੇ ਰਹਿਣੀ ਹਾਂ, ਬਹੁਤ ਬਹੁਤ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ। ਅਤੇ ਹਰਜੋਤ ਸਿੰਘ ਜੀ ਜ਼ਰੂਰ ਜਿਹੜੇ ਉਸ ਪ੍ਰੋਗਰਾਮ ਦੇ ਬਾਰੇ ਕੀ ਤੁਹਾਨੂੰ ਲੱਗਾ ਉੱਥੇ ਮਿਲ ਕੇ ਸਾਰਿਆਂ ਦੇ ਨਾਲ? ਇਹ ਜਿਹੜੀ ਪਹਿਲੀ ਵਾਰੀ ਕੋਈ ਉਪਰਾਲਾ ਪੰਜਾਬੀ ਰੇਡੀਓ USA ਵੱਲੋਂ ਸੀਗਾ ਇੱਕ ਪਰਿਵਾਰਕ ਮਿਲਣੀ ਦਾ। ਸੋ ਫਰੈਜ਼ਨੋ ਤੋਂ ਇਸ ਦੀ ਜਿਹੜੀ ਉਹ ਸ਼ੁਰੂਆਤ ਉਹ ਹੋਈ ਆ। ਸੋ ਬੀਤੇ ਸ਼ਨੀਚਰਵਾਰ ਨੂੰ ਆਪਾਂ ਜਿਹੜਾ ਉਹ ਪ੍ਰੋਗਰਾਮ ਉੱਥੇ ਉਲੀਕਿਆ ਗਿਆ ਸੀਗਾ, ਬੇਹੱਦ ਕਾਮਯਾਬ ਰਿਹਾ। ਸੋ ਸਾਰੇ ਜਾਣੇ ਦੂਰੋਂ ਨੇੜਿਓਂ ਜਿਹੜੇ ਪਹੁੰਚੇ, ਕੋਈ ਬੇ ਏਰੀਏ ਤੋਂ ਵੀ, ਕੋਈ ਯੂਬਾ ਸਿਟੀ ਤੋਂ ਵੀ, ਬੇਕਰਸਫੀਲਡ ਤੋਂ, ਹੋਰ ਕਈ ਥਾਵਾਂ ਤੋਂ ਜਿਹੜੇ ਆ ਸਾਡੇ ਸਰੋਤੇ ਆ ਉਹ ਪਹੁੰਚੇ ਸੀ। ਫਰੈਜ਼ਨੋ ਦੀ ਲੋਕਲ ਜਿਹੜੇ ਸਰੋਤੇ ਉਹ ਵੀ ਜਿਹੜੇ ਪਹੁੰਚੇ ਹੀ ਹੋਏ ਸੀਗੇ। ਸੋ ਸਾਰਿਆਂ ਦਾ ਹੀ ਅਸੀਂ ਬਹੁਤ ਬਹੁਤ ਜਿਹੜਾ ਧੰਨਵਾਦ ਕਰਦੇ ਹਾਂ। ਅਤੇ ਨਾਲ ਹੀ ਉਸ ਮੌਕੇ ਦੇ ਉੱਤੇ ਪੰਜਾਬੀ ਰੇਡੀਓ USA ਦੇ ਉੱਥੇ ਜਿਹੜਾ ਪੰਜਾਬੀ ਕਲਚਰਲ ਸੈਂਟਰ USA ਆ, ਉਸ ਨੂੰ ਵੀ ਲੋਕ ਅਰਪਣ ਜਿਹੜਾ ਉਹ ਕੀਤਾ ਗਿਆ, ਉਸ ਦਾ ਜਿਹੜਾ ਉਦਘਾਟਨ ਕੀਤਾ ਗਿਆ। ਸੋ ਉਸ ਦੇ ਬਾਰੇ ਜ਼ਰੂਰ ਹਰਜੋਤ ਸਿੰਘ ਜੀ ਆਪਣੇ ਜਿਹੜੇ ਵਿਚਾਰ ਤੁਸੀਂ ਜਿਹੜੇ ਸਾਂਝੇ ਕਰੋ ਜੀ। ਸੋ ਬਿਲਕੁਲ, ਬਹੁਤ ਸਾਰੇ ਜਿਹੜੇ ਸਾਡੇ ਸਰੋਤੇ ਆਏ ਸੀ ਵੱਡੀ ਗਿਣਤੀ ਦੇ ਵਿੱਚ, ਜਿਹੜਾ ਉੱਥੇ ਲੋਕਾਂ ਨੇ ਪਸੰਦ ਕੀਤਾ ਸਾਡੇ ਸਰੋਤਿਆਂ ਨੇ। ਕੋਈ ਸਪੈਸ਼ਲ ਸੱਦਾ ਨਹੀਂ ਦਿੱਤਾ ਜੀ, ਸਾਡੇ ਆਮ ਸਰੋਤੇ ਦੋਸਤ ਮਿੱਤਰ ਉੱਥੇ ਆਏ ਸੀਗੇ, ਹਰ ਇੱਕ ਨੂੰ ਓਪਨ ਸੀ। ਅਤੇ ਬਹੁਤ ਜ਼ਿਆਦਾ ਜਿਹੜਾ ਪਸੰਦ ਕੀਤਾ ਗਿਆ ਸਰੋਤਿਆਂ ਵੱਲੋਂ। ਜਿਹੜਾ ਪਾਰਕ ਹੈਗਾ ਆ ਪੰਜਾਬੀ ਰੇਡੀਓ USA ਵਾਲੀ ਸਾਈਟ 'ਤੇ, ਜਿਹੜਾ ਪੰਜਾਬੀ ਕਲਚਰਲ ਸੈਂਟਰ ਦੇ ਅੰਡਰ ਹੈਗਾ, ਉਹ ਪਾਰਕ ਬਹੁਤ ਜਿਹੜਾ ਆ ਸਾਡੇ ਸਰੋਤਿਆਂ ਨੇ ਪਸੰਦ ਕੀਤਾ। ਸਟੇਜ ਬਣੀ ਹੋਈ, ਸਾਰਾ ਕੁਛ ਉੱਥੇ, ਲੰਗਰ ਦਾ ਪ੍ਰਬੰਧ। ਗਾਹਾਂ ਨੂੰ ਵੀ ਕਿਸੇ ਨੇ ਕੋਈ ਕਿਸੇ ਤਰ੍ਹਾਂ ਦੇ ਜਿਹੜੇ ਪ੍ਰੋਗਰਾਮ ਕਰਨੇ ਆ ਪੰਜਾਬੀ ਦੇ ਨਾਲ ਰਿਲੇਟਡ, ਉਹ ਬਹੁਤ ਉਹਦੇ ਲਈ ਬਹੁਤ ਸੁਈਟੇਬਲ ਜਗ੍ਹਾ ਹੈਗੀ ਆ। ਕਾਨਫਰੰਸ ਜਿਹੜੀ ਸੈਂਟਰ ਉੱਥੇ ਸੈਟਅਪ ਕੀਤਾ ਗਿਆ ਜਿਹੜਾ ਹੈਗਾ, ਉਹਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਪ੍ਰੋਗਰਾਮ ਆਉਣ ਵਾਲੇ ਸਮੇਂ ਦੇ ਵਿੱਚ ਹੋਣਗੇ, ਜਿਹੜੇ ਕਿ ਤਾਂ ਕਿ ਜਿਹੜਾ ਅਸੀਂ ਆਪਣਾ ਲਿਟਰੇਚਰ ਜਾਂ ਕਲਚਰ ਜਿਹੜਾ ਸਾਂਭ ਸਕੀਏ। ਬੁੱਕ ਰਿਲੀਜ਼, ਹੋਰ ਬਹੁਤ ਸਾਰੇ ਜਿਹੜੇ ਪ੍ਰੋਗਰਾਮ ਆ, ਜਿਹੜੇ ਸਰੋਤੇ ਆ ਪੰਜਾਬੀ ਰੇਡੀਓ USA ਦੇ ਫ੍ਰਿਜ਼ਨੋ ਏਰੀਆ ਵਾਲੇ, ਉਹ ਜ਼ਰੂਰ ਉੱਥੇ ਉਹਨਾਂ 'ਤੇ ਦੇਖਣਗੇ। ਅਤੇ ਉੱਥੇ ਦੇ ਜਿਹੜੇ ਲੋਕਲ ਜਿਹੜੀ ਸੰਗਤ ਆ, ਉਹਨਾਂ ਨੇ ਵੀ ਬਹੁਤ ਕਿਹਾ ਵੀ ਅਸੀਂ ਆਉਣ ਵਾਲੇ ਸਮੇਂ 'ਚ ਤੁਹਾਡਾ ਪੂਰਾ ਸਾਥ ਦੇਵਾਂਗੇ। ਵੀ ਜਿਹੜੇ ਵਧੀਆ ਕਾਰਜ ਦੇ ਲਈ ਪਹਿਲੀ ਵਾਰੀ ਜਿਹੜਾ ਆ ਕਲਚਰਲ ਸੈਂਟਰ ਇੱਕ ਉਹ ਫ੍ਰਿਜ਼ਨੋ ਦੇ ਵਿੱਚ ਸੈਟਅਪ ਕੀਤਾ ਗਿਆ ਹੈਗਾ। ਅਤੇ ਮੈਂ ਉਦਣ ਵੀ ਰਿਕੁਐਸਟ ਕੀਤੀ ਸੀ ਵੀ ਅਸੀਂ ਇੱਕ ਤਰ੍ਹਾਂ ਦੇ ਨਾਲ ਸਾਰੇ ਸਰੋਤਿਆਂ ਦੇ ਨਾਲ ਰਲ ਕੇ ਰੋਲ ਮਾਡਲ ਬਣਨਾ ਚਾਹੁੰਦੇ ਹਾਂ, ਤਾਂ ਕਿ ਜਿਸ ਤਰ੍ਹਾਂ ਪੰਜਾਬੀ ਰੇਡੀਓ 'ਤੇ ਵਧੀਆ ਪ੍ਰੋਗਰਾਮ ਆਉਂਦੇ ਆ, ਸਾਰੇ ਜਿਹੜਾ ਸਾਨੂੰ ਜਿਹੜਾ ਸਾਡੇ ਸਾਰਿਆਂ ਦਾ ਧੰਨਵਾਦ ਕਰਦੇ ਆ, ਸਲਾਹੁੰਦੇ ਆ ਵੀ ਜੀ ਤੁਸੀਂ ਪ੍ਰੋਗਰਾਮ ਵਧੀਆ ਕਰਦੇ। ਇੱਦਾਂ ਦਾ ਹੀ ਸੈਂਟਰ ਜਿਹੜਾ ਸਾਰਿਆਂ ਦੇ ਸਹਿਯੋਗ ਨਾਲ ਵਧੀਆ ਬਣੂਗਾ। ਅਤੇ ਜਿਹੜੇ ਹੋਰ USA ਦੇ ਵਿੱਚ ਜਿੱਥੇ ਜਿੱਥੇ ਆਪਣੀ ਕਮਿਊਨਿਟੀ ਵੱਡੀ ਗਿਣਤੀ 'ਚ ਰਹਿੰਦੀ ਆ, ਉਹ ਫੋਲੋ ਕਰਕੇ ਇਸ ਤਰ੍ਹਾਂ ਦਾ ਜਿਹੜਾ ਪ੍ਰੋਗਰਾਮ ਆਪਣੇ ਆਪਣੇ ਸ਼ਹਿਰ 'ਚ ਉਲੀਕਣਗੇ, ਤਾਂ ਕਿ ਜਿਹੜਾ ਆਪਣਾ ਕਲਚਰ ਆ, ਧਰਮ ਆ, ਲਿਟਰੇਚਰ ਆ, ਜਿਹੜੀਆਂ ਸਾਡੀਆਂ ਪੁਰਾਣੀਆਂ ਵਿਰਾਸਤਾਂ, ਪੁਰਾਣੀਆਂ ਚੀਜ਼ਾਂ, ਉਹਨਾਂ ਨੂੰ ਸਾਂਭਿਆ ਜਾ ਸਕੇ। ਬਿਲਕੁਲ, ਕਿਉਂਕਿ
ਕਿਉਂਕਿ ਕਿਤੇ ਨਾ ਕਿਤੇ ਹਰਜੋਤ ਸਿੰਘ ਜੀ ਜਦੋਂ ਕਲਚਰ ਦੀ ਗੱਲ ਕਰਦੇ ਹਾਂ ਤਾਂ ਲੋਕ ਜਿਹੜਾ ਸੋਚ ਆ ਉਹ ਸ਼ਾਇਦ ਦਾਇਰਾ ਭੰਗੜੇ ਗਿੱਧੇ ਤੱਕ ਜਾਂ ਢੋਲ ਤੱਕ ਜਿਹੜਾ ਸੀਮਿਤ ਰਹਿ ਜਾਂਦਾ ਆ, ਪਰ ਜਿਹੜਾ ਪੰਜਾਬੀ ਇਹ ਕਲਚਰ ਹੈ, ਇਹ ਸੱਭਿਆਚਾਰ ਆ, ਬਹੁਤ ਵਿਸ਼ਾਲ ਆ। ਇਸ ਦੇ ਵਿੱਚ ਬਹੁਤ ਕੁਝ ਸਮੋਇਆ ਜਾ ਸਕਦਾ ਆ, ਅਤੇ ਆਪਾਂ ਉਹ ਸਾਰੀਆਂ ਚੀਜ਼ਾਂ ਨੂੰ ਜਿਨ੍ਹਾਂ ਤੋਂ ਆਪਾਂ ਉਹ ਚੀਜ਼ਾਂ ਤੋਂ ਮੁਨਕਰ ਹੋ ਰਹੇ ਉਹਨਾਂ ਸਾਰਿਆਂ ਨੂੰ ਆਪਾਂ ਇਕੱਠੇ ਕਰਕੇ ਉੱਥੇ ਕਰਨ ਦੀ ਜਿਹੜੀ ਉਹ ਕੋਸ਼ਿਸ਼ ਰਹੇਗੀ। ਬਹੁਤ ਹੀ ਸੁੰਦਰ ਪਾਰਕ ਹੈ। ਅਸੀਂ ਇਸ ਲਈ ਵੀ ਦੱਸ ਰਹੇ ਹਾਂ ਕਿਉਂਕਿ ਬਹੁਤ ਸਾਰੇ ਜਿਹੜੇ ਫਰੈਜ਼ਨੋ ਦੇ ਆ ਉਹ ਤਾਂ ਉੱਥੇ ਜਾ ਕੇ ਡੈਫੀਨੇਟਲੀ ਉਹ ਦੇਖ ਸਕਦੇ ਨੇ, ਉਹ ਦੇਖ ਕੇ ਵੀ ਆਉਣ ਜ਼ਰੂਰ। ਤੁਸੀਂ ਜਦੋਂ ਮਰਜ਼ੀ ਉੱਥੇ ਜਾ ਕੇ ਉਸ ਨੂੰ ਤੁਸੀਂ ਦੇਖ ਵੀ ਸਕਦੇ ਹੋ। ਬਾਕੀ ਜਿਹੜੇ ਹੋਰ ਥਾਵਾਂ ਦੇ ਉੱਤੇ, ਜਿਹੜੇ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜੇ ਸਰੋਤੇ ਸੁਣ ਰਹੇ ਨੇ, ਹੋਰ ਸ਼ਹਿਰਾਂ ਦੇ ਵਿੱਚ ਸੁਣ ਰਹੇ ਨੇ, ਸੋ ਇਹ ਇੱਕ ਕੋਸ਼ਿਸ਼ ਆ, ਇੱਕ ਸ਼ੁਰੂਆਤ ਪੰਜਾਬੀ ਰੇਡੀਓ USA ਦੇ ਦੁਆਰਾ ਜਿਹੜੀ ਆ ਉੱਥੇ ਕੀਤੀ ਗਈ ਹੈ। ਫਰੈਜ਼ਨੋ ਇਲਾਕੇ ਦੇ ਵਿੱਚ ਆਪਣੀ ਕਾਫੀ ਕਮਿਊਨਿਟੀ ਹੁਣ ਉੱਥੇ ਹੋ ਚੁੱਕੀ ਹੈਗੀ ਆ। ਸੋ ਲਗਾਤਾਰ ਉੱਥੇ ਵੀ ਫਰੈਜ਼ਨੋ ਬਹੁਤ ਕਹਿ ਲਓ ਵੀ ਵੱਧ ਫੁੱਲ ਰਿਹਾ ਆ, ਖਾਸ ਕਰਕੇ ਆਪਣੀ ਕਮਿਊਨਿਟੀ ਨੂੰ ਲੈ ਕੇ, ਆਪਣੀ ਭਾਈਚਾਰੇ ਨੂੰ ਲੈ ਕੇ। ਸੋ ਕਿਤੇ ਨਾ ਕਿਤੇ ਅਜਿਹੇ ਇੱਕ ਸੈਂਟਰ ਦੀ ਜਿਹੜੀ ਉੱਥੇ ਜ਼ਰੂਰਤ ਵੀ ਸੀਗੀ। ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਹੋਰ ਕਈ ਥਾਵਾਂ 'ਤੇ ਨਹੀਂ ਹੋ ਸਕਦੀਆਂ, ਉਸ ਨੂੰ ਉੱਥੇ ਤੁਸੀਂ ਬੜੀ ਆਸਾਨੀ ਦੇ ਨਾਲ ਉਹ ਕੀਤਾ ਜਾ ਸਕਦਾ ਆ। ਸੋ ਭਰਵਾਂ ਹੁੰਗਾਰਾ ਜਿਹੜਾ ਸਾਡੇ ਉੱਥੇ ਪਹੁੰਚੇ ਸੱਜਣਾ ਦਾ ਉਦੋਂ ਮਿਲਿਆ ਆ। ਸੋ ਬਹੁਤ ਬਹੁਤ ਸਾਨੂੰ ਜਿਹੜਾ ਉਹ ਚੰਗਾ ਲੱਗਾ ਆ। ਸੋ ਵੱਖ-ਵੱਖ ਜਿਹੜੇ ਆ ਉੱਥੇ ਪ੍ਰੋਗਰਾਮ, ਗੱਲਾਂ ਬਾਤਾਂ ਵੀ ਕੀਤੀਆਂ। ਦਲਜੀਤ ਸਿੰਘ ਸਰਾਂ ਹੁਣੀ ਜਿਨ੍ਹਾਂ ਨੇ ਮੇਨ ਉਸ ਨੂੰ ਜਿਹੜੀ ਕਹਿ ਲਓ ਵੀ ਦਿਸ਼ਾ ਦਸ਼ਾ ਜਿਹੜੀ ਉਸ ਦੀ ਦੇਣੀ ਆ, ਉਹਨਾਂ ਦੇ ਨਾਲ ਮਿਲ ਜੁਲ ਕੇ ਉੱਥੋਂ ਦੀ ਸੰਗਤੀਆਂ, ਹੋਰ ਬਾਹਰੋਂ ਵੀ ਕੋਈ ਆਉਂਦਾ ਆ ਉੱਥੇ ਆ ਕੇ ਉਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਆ। ਕੀ ਜਿਹੜਾ ਉਸ ਦੇ ਵਿੱਚ ਕੀਤਾ ਜਾ ਸਕਦਾ ਹੈ, ਕੀ ਤੁਸੀਂ ਕੋਈ ਆਪਣਾ ਪ੍ਰੋਗਰਾਮ ਉਲੀਕਣਾ ਚਾਹੁੰਦੇ ਹੋ। ਕੋਈ ਜਿੱਦਾਂ ਹਰਜੋਤ ਜੀ ਨੇ ਦੱਸਿਆ ਵੀ ਚਾਹੇ ਕੋਈ ਕਵੀ ਦਰਬਾਰ ਆ, ਚਾਹੇ ਕੁਛ ਆ, ਉਹਨਾਂ ਸਾਰੀਆਂ ਚੀਜ਼ਾਂ ਦੇ ਬਾਰੇ ਉੱਥੇ ਉਹ ਤੁਸੀਂ ਉਹਨਾਂ ਦੇ ਨਾਲ ਰਾਬਤਾ ਜਿਹੜਾ ਉਹ ਤੁਸੀਂ ਕਾਇਮ ਕਰ ਸਕੋਗੇ। ਸੋ ਬਿਲਕੁਲ ਦੂਰੋਂ ਵੀ ਜਿੱਥੇ ਵੀ ਕਿਤੇ ਅਮਰੀਕਾ, ਕੈਨੇਡਾ ਤੋਂ ਅਗਰ ਤੁਸੀਂ ਇਸ ਏਰੀਏ ਵਿਜ਼ਿਟ ਕਰਦੇ ਆ, ਜ਼ਰੂਰ ਸੈਂਟਰ ਨੂੰ ਵਿਜ਼ਿਟ ਕਰਕੇ ਜਾਇਓ। ਸਭ ਤੋਂ ਜ਼ਿਆਦਾ ਆਕਰਸ਼ਿਤ ਜਿਹੜਾ ਸਾਡਾ ਸਾਈਨ ਸਭ ਤੋਂ ਪਹਿਲਾਂ ਐਂਟਰੀ ਦੇ ਉੱਤੇ ਹੀ ਆ। ਜਿੱਦਾਂ ਤੁਸੀਂ ਬਿਲਡਿੰਗ ਦੇ ਵਿੱਚ ਐਂਟਰ ਕਰਦੇ ਹੋ, ਬਾਹਰ 20 ਫੁੱਟ ਬਾਏ 20 ਫੁੱਟ ਦਾ ਇੱਕ ਬਹੁਤ ਵਿਸ਼ਾਲ ਇੱਕ ਪੰਜਾਬ ਦਾ ਜਿਹੜਾ ਇੱਕ ਮਿਊਰਲ ਆ ਉਹ ਬਣਾਇਆ ਗਿਆ ਆ, ਜਿਸ ਦੇ ਵਿੱਚ ਧਾਰਮਿਕ ਤੋਂ ਲੈ ਕੇ ਸੱਭਿਆਚਾਰਕ ਪੱਖ ਨੂੰ ਜਿਹੜਾ ਉਹ ਪੇਸ਼ ਕੀਤਾ ਗਿਆ ਆ। ਸੋ ਬੜਾ ਸੋਹਣਾ ਉਹ ਡਿਜ਼ਾਈਨ ਹੋਇਆ, ਬੜੀ ਉਸ ਦੀ ਤਸਵੀਰ ਵੀ ਅਸੀਂ ਫੇਸਬੁੱਕ ਦੇ ਉੱਤੇ ਜਿਹੜੀ ਆ ਉਹ ਪਾਈ ਹੋਈ ਆ। ਸੋ ਜ਼ਰੂਰ ਉੱਥੇ ਜਾ ਕੇ ਬਹੁਤ ਸਾਰੇ ਲੋਕ ਉਸ ਦਿਨ ਉਹਨਾਂ ਨੂੰ ਚੰਗਾ ਲੱਗਾ, ਉਹਨਾਂ ਨੇ ਤਸਵੀਰਾਂ ਖੁਦ ਵੀ ਸਾਰਿਆਂ ਨੇ ਉੱਥੇ ਬਹੁਤ ਜਿਹੜੀਆਂ ਖਿਚਵਾਈਆਂ ਵੀ। ਸੋ ਜ਼ਰੂਰ ਤੁਸੀਂ ਵੀ ਉੱਥੇ ਜਦੋਂ ਵੀ ਕਿਤੇ ਵਿਜ਼ਿਟ ਕਰਦੇ ਹੋ, ਪੰਜਾਬੀ ਰੇਡੀਓ USA ਦੇ ਫਰੈਜ਼ਨੋ ਸਟੂਡੀਓ ਨੂੰ ਤੁਸੀਂ ਗੂਗਲ ਦੇ ਉੱਤੇ ਸਰਚ ਕਰ ਸਕਦੇ ਹੋ। ਉੱਥੇ ਜਾ ਕੇ ਤੁਸੀਂ ਡਾਇਰੈਕਸ਼ਨਾਂ ਪਾ ਕੇ ਉੱਥੇ ਪਹੁੰਚੋ, ਉਸ ਨੂੰ ਦੇਖ ਕੇ ਆਓ। ਸੋ ਬਹੁਤ ਵਧੀਆ ਜਿਹੜਾ ਸਾਨੂੰ ਵੀ ਸਾਰਿਆਂ ਨੂੰ ਜਿਹੜਾ ਲੱਗੂਗਾ। ਤੁਸੀਂ ਉਸ 'ਤੇ ਜਿਹੜੀ ਆਪਣੀ ਯਾਦਗਾਰੀ ਤਸਵੀਰ ਵੀ ਉੱਥੇ ਤੁਸੀਂ ਜ਼ਰੂਰ ਖਿਚਵਾ ਸਕਦੇ ਹੋ। ਸੋ ਸਾਰਿਆਂ ਦਾ ਇੱਕ ਵਾਰੀ ਫੇਲ ਪੂਰੇ ਪੰਜਾਬੀ ਰੇਡੀਓ USA ਦੇ ਅਦਾਰੇ ਵੱਲੋਂ ਅਸੀਂ ਸਾਰਿਆਂ ਦਾ ਹੀ ਧੰਨਵਾਦ ਕਰਦੇ ਹਾਂ, ਜਿਹੜੇ ਵੀ ਦੂਰੋਂ ਨੇੜਿਓਂ ਚੱਲ ਕੇ ਉੱਥੇ ਪਹੁੰਚੇ ਆ। ਮਿਰਾਜ ਬੈਂਕਟ ਹਾਲ ਵਾਲਿਆਂ ਦਾ ਅਸੀਂ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਦੇ ਹਾਂ, ਅਤੇ ਨਾਲ ਹੀ ਜਿਹੜੇ ਰਾਮਾ ਫੋਟੋ ਵੀਡੀਓ ਵਾਲੇ ਵੀ ਉਹ ਵੀ ਪਹੁੰਚੇ ਹੋਏ ਸੀਗੇ। ਹੋਰ ਵੀ ਸਾਡੇ ਬਹੁਤ ਸਾਰੇ ਜਿਹੜੇ ਐਡਵਰਟਾਈਜ਼ਰਸ, ਰੇਟ ਬੀਟ ਵਾਲੇ ਨਿਰਮਲ ਮਾਨ ਹੋਣੀ, ਜਸਵਿੰਦਰ ਸਿੰਘ ਹੋਣੀ, ਉੱਥੋਂ ਜਿਹੜੇ ਸੋਹਣ ਸਿੰਘ ਹੋਣੀ, ਸੋ ਸਾਰੇ ਜਾਣੇ ਉੱਥੇ ਪਹੁੰਚੇ ਹੋਏ ਸੀ, ਜਿਨ੍ਹਾਂ ਨੂੰ ਕਿਉਂਕਿ ਕਈ ਵਾਰੀ ਕੀ ਹੁੰਦਾ, ਕਈਆਂ ਦੇ ਨਾਲ ਤੁਸੀਂ ਮਿਲ ਨਹੀਂ ਸਕਦੇ ਹੁੰਦੇ, ਕਈ ਵਾਰੀ ਮੌਕਾ ਨਹੀਂ ਲੱਗਦਾ ਕਿਉਂਕਿ ਬਿਜ਼ੀ ਤੁਸੀਂ ਹੁੰਦੇ ਆ ਪ੍ਰੋਗਰਾਮ ਜਿਹੜੇ ਉਹ ਕਰਨ ਦੇ ਵਿੱਚ। ਸੋ ਉਮੀਦ ਕਰਦੇ ਹਾਂ ਤੁਹਾਨੂੰ ਸਾਰਿਆਂ ਨੂੰ ਜਿਹੜਾ ਆ ਉਹ ਜਿੰਨਾ ਵੀ ਬਾਕੀ ਟੀਮ ਦੇ ਮੈਂਬਰਸ, ਕਿਉਂਕਿ ਸਾਰੀ ਟੀਮ ਪਹੁੰਚੀ ਸੀ, ਕਿਸੇ ਨਾ ਕਿਸੇ ਦੇ ਨਾਲ ਜ਼ਰੂਰ ਤੁਹਾਡੀ ਮੁਲਾਕਾਤ ਹੋਈ ਹੋਣੀ, ਗੱਲਬਾਤ ਤੁਸੀਂ ਜਿਹੜੀ ਕੀਤੇ ਹੋਣੇ ਆ। ਕਈ ਹਰਜੋਤ ਸਿੰਘ ਜੀ ਆ ਕੇ ਜਿਹੜੇ ਸਰੋਤੇ ਮਿਲਦੇ ਸੀਗੇ ਪੁੱਛ ਰਹੇ ਸੀਗੇ ਵੀ ਖਾਂਦੇ ਕੀ ਹੋ ਯਾਰ, ਤੁਸੀਂ ਮਿੱਠਾ ਬੜਾ ਬੋਲਦੇ ਹੋ, ਮਿੱਠਾ ਹੀ ਖਾਂਦੇ ਆ ਤਾਂ ਫਿਰ ਮਿੱਠਾ ਹੀ ਬੋਲਣਾ। ਤਾਂ ਇਹ ਵੀ ਗੱਲ ਕਹਿੰਦੇ ਵੀ ਕੀ ਖਾਸ ਜਿਹੜੀਆਂ ਚੀਜ਼ਾਂ ਤੁਸੀਂ ਇੱਦਾਂ ਕਰਦੇ ਹੋ। ਸੋ ਪਰ ਉੱਥੇ ਇਹ ਗੱਲ ਆ ਵੀ ਤੁਹਾਡੇ ਵਾਂਗੂ ਹੀ ਆ ਅਸੀਂ ਸਾਰੇ ਜਾਣੇ, ਉੱਦਾਂ ਹੀ ਜਿੱਦਾਂ ਤੁਸੀਂ ਹੋ। ਸਾਨੂੰ ਕਹਿ ਲਓ ਵੀ ਪ੍ਰਮਾਤਮਾ ਆਪਣੇ ਆਸ਼ੀਰਵਾਦ ਦੇ ਨਾਲ ਸਾਰਾ ਕੁਝ ਕਰਵਾਈ ਜਾ ਰਿਹਾ। ਇਹੀ ਅਰਦਾਸ ਕਰਦੇ ਵੀ ਇੱਦਾਂ ਹੀ ਆਪਾਂ ਇਸ ਪੰਜਾਬੀ ਰੇਡੀਓ USA ਨੂੰ ਅੱਗੇ ਗਾਂਹ ਤੋਂ ਗਾਂਹ ਜਿਹੜਾ ਚੜ੍ਹਦੀ ਕਲਾ ਦੇ ਵਿੱਚ ਆਪਾਂ ਲੈ ਕੇ ਜਾਈਏ। ਉਹਦੇ ਵਿੱਚ ਫਿਊਚਰ 'ਚ ਕਾਫੀ ਵੱਡੇ ਪ੍ਰੋਗਰਾਮ ਆਪਾਂ ਉਲੀਕ ਰਹੇ ਹਾਂ, ਉਹਦੇ ਬਾਰੇ ਆਉਣ ਵਾਲੇ ਦਿਨਾਂ 'ਚ ਆਪਾਂ ਜ਼ਰੂਰ ਜਿੰਨੇ ਵੀ ਸਾਡੇ ਸਰੋਤੇ ਉਹਨਾਂ ਨਾਲ ਸਾਂਝੇ ਕਰਾਂਗੇ। ਅਤੇ ਆਪਾਂ ਸਾਰੇ ਜਿੰਨੇ ਵੀ ਸਰੋਤੇ ਪੂਰੇ ਨਾਰਥ ਅਮਰੀਕਾ 'ਚ ਰਹਿੰਦੇ ਉਹਨਾਂ ਨੂੰ ਵੀ ਬੇਨਤੀ ਕਰਦੇ ਹਾਂ ਸਾਥ ਦਿਓ, ਤਾਂ ਕਿ ਵਧੀਆ ਤੋਂ ਵਧੀਆ ਪ੍ਰੋਗਰਾਮ ਉਲੀਕੀਏ, ਵਧੀਆ ਸੈਂਟਰ ਬਣਾਈਏ, ਵਧੀਆ ਲਿਟਰੇਚਰ ਇਕੱਠਾ ਕਰੀਏ। ਸਾਨੂੰ ਬਹੁਤ ਸਾਰੇ ਜਿਹੜੇ ਡਾਕਟਰਸ ਹੈਗੇ ਆ ਲਿਟਰੇਚਰ 'ਤੇ ਵਰਕਆਊਟ ਕਰ ਰਹੇ ਬਹੁਤ ਲੰਬੇ ਸਮੇਂ ਤੋਂ, ਉਹਨਾਂ ਨੇ ਵੀ ਜਿਹੜਾ ਪੂਰਾ ਸਾਥ ਦੇਣ ਦਾ ਵਾਅਦਾ ਕੀਤਾ ਹੈਗਾ। ਜੀ ਬਿਲਕੁਲ ਜੀ, ਤੁਹਾਡੇ ਸਾਰਿਆਂ ਦੇ ਸਾਥ ਦੇ ਨਾਲ ਹੀ ਆਪਾਂ ਜਿਹੜਾ ਇਸ ਨੂੰ ਇੱਕ ਕਮਿਊਨਿਟੀ ਦਾ ਕੇਂਦਰ ਜਿਹੜਾ ਆ ਉਸ ਹਿਸਾਬ ਦੇ ਨਾਲ ਉਹ ਬਣਾ ਸਕਦੇ ਹਾਂ। ਅਤੇ ਹਰਜੋਤ ਸਿੰਘ ਜੀ ਇੱਥੇ ਆਪਾਂ ਹੁਣ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਆਉਂਦੇ ਹਾਂ ਅਤੇ ਖਬਰਾਂ ਦਾ ਜਿਹੜਾ ਸਿਲਸਿਲਾ ਆ ਉਹ ਫਿਰ ਇੱਦਾਂ ਹੀ ਜਿਹੜਾ ਉਹ ਜਾਰੀ ਰਹੇਗਾ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ ਜੀ।
ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM. ਵਿਹਾਣੀਆਂ ਕੋਕਾ ਕੜਵਾ ਦੇ ਮਾਇਆ ਕੋਕਾ। ਮੈਂ ਕਿਹਾ ਸੁਣਦੇ ਨਹੀਂ ਜੀ, ਮੇਰੀਆਂ ਸਾਰੀਆਂ ਸਹੇਲੀਆਂ ਕੋਲ ਸੋਨੇ ਦੇ ਬੜੇ ਸੋਹਣੇ ਸੋਹਣੇ ਗਹਿਣੇ ਆ, ਇੱਕ ਮੈਂ ਹੀ ਆ ਜਿਹੜੀਆਂ ਪੁਰਾਣੀਆਂ ਜੀਆਂ ਵਾਲੀਆਂ ਪਾਈ ਫਿਰਦੀ ਨੂੰ ਕਿੰਨੇ ਸਾਲ ਹੋ ਗਏ ਆ। ਮੈਨੂੰ ਨਹੀਂ ਪਤਾ, ਮੈਨੂੰ ਵੀ ਸੋਹਣੇ ਸੋਹਣੇ ਗਹਿਣੇ ਬਣਵਾ ਕੇ ਦਿਓ। ਲੈ ਇਹ ਕਿਹੜੀ ਗੱਲ ਆ, ਤੂੰ ਚੱਲ ਬੱਗਾ ਜੁਐਲਰਸ ਦੇ, ਮੈਂ ਤੈਨੂੰ ਹੁਣੇ ਲੈ ਕੇ ਦਿੰਨਾ ਸੋਹਣੇ ਸੋਹਣੇ ਗਹਿਣੇ, ਫਿਰ ਦੇਖੀ ਤੇਰੀ ਵੀ ਸਹੇਲੀਆਂ 'ਚ ਟੌਰ ਬਣ ਜਾਊਗੀ। ਬੱਗਾ ਜੁਐਲਰਸ ਸੈਕਰਾਮੈਂਟੋ, ਜਿੱਥੋਂ ਖਰੀਦ ਸਕਦੇ ਹੋ ਵਿਆਹ ਸ਼ਾਦੀਆਂ ਲਈ ਖੂਬਸੂਰਤ ਗਹਿਣੇ ਤੇ ਨਾਲ ਹੀ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹੋ। ਵਿਆਹ ਸ਼ਾਦੀ ਜਾਂ ਕਿਸੇ ਵੀ ਇਵੈਂਟ ਤੇ ਡੈਕੋਰੇਸ਼ਨ ਵੀ ਕਰਦੇ ਹਨ ਤੇ ਹਰ ਤਰ੍ਹਾਂ ਦੇ ਕਸਟਮ ਗਹਿਣੇ ਤਿਆਰ ਕਰਵਾ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਕਰੋ ਜੌਨੀ ਜੀ ਨੂੰ 9169128842 916 912 8842। ਪਤਾ ਨੋਟ ਕਰੋ 6930 65th ਸਟਰੀਟ ਨੰਬਰ 115 ਚਾਈਨਾਟਾਊਨ ਸੁਪਰਮਾਰਕਟ ਸੈਕਰਾਮੈਂਟੋ। ਫੋਨ ਨੰਬਰ 916 912 8842 9169128842। ਬੱਗਾ ਜੁਐਲਰਸ ਸੈਕਰਾਮੈਂਟੋ। ਸਤਿ ਸ੍ਰੀ ਅਕਾਲ ਮੈਡਮ ਜੀ, ਪਤਾ ਲੱਗਾ ਸੀ ਤੁਹਾਡੇ ਬੱਚੇ ਦਾ ਵਿਆਹ, ਮੈਂ ਸੋਚਿਆ ਵੀ ਜਾ ਕੇ ਪਤਾ ਕਰੀਏ। ਲਿਖਾਓ ਕੀ ਕੀ ਰਿਕੁਆਇਰਮੈਂਟ ਹੈ। ਹਾਂਜੀ ਦੇਖੋ 1300 ਤੋਂ 1400 ਤੱਕ ਦੀ ਸਾਡੀ ਗੈਦਰਿੰਗ ਹੋਏਗੀ ਐਨੀ ਤੇ ਪਾਰਟੀ ਹਾਲ ਮੈਨੂੰ ਬਿਲਕੁਲ ਨਵਾਂ ਨਕੋਰ ਚਾਹੀਦਾ। ਅੱਛਾ ਜੀ, ਤੇ ਫੂਡ ਦੀ ਕੁਆਲਿਟੀ ਨਾਲ ਪਲੀਜ਼ ਕੋਈ ਕੰਪਰੋ ਨਹੀਂ ਚਾਹੀਦਾ ਅੱਛਾ ਜੀ, ਤੇ ਡੈਕੋਰੇਸ਼ਨ ਜਿਹੜੀ ਉਹ ਬਿਲਕੁਲ ਲਾਜਵਾਬ ਹੋਵੇ। ਅੱਛਾ ਜੀ। ਐਂਡ ਮੋਰ ਓਵਰ ਇੰਨੀ ਕੁ ਗੈਦਰਿੰਗ ਆ ਤਾਂ ਪਾਰਕਿੰਗ ਸਪੇਸ ਵੀ ਖੁੱਲੀ ਹੋਣੀ ਚਾਹੀਦੀ ਆ। ਚੰਗਾ ਫਿਰ ਮੈਡਮ ਜੀ, ਮੈਂ ਤੇ ਚੱਲਦਾ। ਹੁਣ ਤੁਸੀਂ ਕਿੱਥੇ ਚੱਲੇ? ਇੰਨਾ ਵੱਡਾ ਕੰਮ ਸਾਡੇ ਕੋਲੋਂ ਨਹੀਂ ਸੰਭਿਆ ਜਾਣਾ। ਮਿਰਾਜ ਫॉर यू ਵਾਲੇ ਰਾਜਾ ਸਿੰਘ ਨੂੰ ਫੋਨ ਕਰ ਲਓ। ਮਿਰਾਜ ਬੈਂਕਟ ਹਾਲ, ਜਿਨ੍ਹਾਂ ਕੋਲ ਨੇ 2 ਬੈਂਕਟ ਹਾਲ 300 ਤੇ 1000 ਦੀ ਕਪੈਸਿਟੀ ਵਾਲੇ। ਮਿਰਾਜ ਬੈਂਕਟ ਹਾਲ ਜਿਨ੍ਹਾਂ ਕੋਲ ਹੈ ਨੰਬਰ 1 ਕੇਟਰਿੰਗ ਇਨ ਟਾਊਨ, ਬੈਸਟ ਸਵੀਟਸ ਤੇ ਤੁਹਾਡੇ ਫੰਕਸ਼ਨ ਲਈ ਬੈਸਟ ਐਂਬੀਐਂਸ। For more information, call Raja Singh 9168656659 या परमप्रीत सिंह डड्डी 6615103143। ਹਾਂਜੀ ਕੀ ਗੱਲ, ਇਮਾਨਦਾਰ ਤਸੱਲੀ ਬਖਸ਼ ਟਰੱਕ ਸਿਖਾਉਣ ਵਾਲਾ ਨਹੀਂ ਮਿਲ ਰਿਹਾ? ਫਿਕਰ ਨਾਟ, ਮੇਰਾ ਵੀ ਇਹੀ ਹਾਲ ਸੀ, ਪਰ ਹੁਣ ਮੈਂ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵੱਲੋਂ ਦਵਾਇਆ ਹੋਇਆ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਲੈ ਕੇ ਪੂਰਾ ਅਮਰੀਕਾ ਹੀ ਗਾ ਲਿਆ। ਤੁਸੀਂ ਵੀ ਟਰੱਕ ਸਿੱਖਣ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵਾਲਿਆਂ ਨੂੰ 530 777 6737। ਇਹ ਤੁਹਾਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਆਟੋਮੈਟਿਕ ਟਰੱਕ ਅਤੇ 6 ਤੋਂ 10 ਸਪੀਡ ਵਾਲਾ ਟਰੱਕ ਚਲਾਉਣਾ ਸਿਖਾਉਂਦੇ ਨੇ, ਉਹ ਵੀ ਸਿਰਫ $1250 ਦੇ ਵਿੱਚ, ਤੇ ਨਾਲ ਹੀ ਜੌਬ ਪਲੇਸਮੈਂਟ ਦੀ ਪੂਰੀ ਗਾਰੰਟੀ ਵੀ ਦਿੰਦੇ ਹਨ। ਆਊਟ ਆਫ ਸਟੇਟ ਵਾਲੇ ਵਿਦਿਆਰਥੀਆਂ ਦੇ ਲਈ $1450, ਜਿਸ ਵਿੱਚ ਇਹ ਤੁਹਾਨੂੰ ਪਿਕਅਪ ਵੀ ਕਰਦੇ ਹਨ ਤੇ ਰਹਿਣ ਅਤੇ ਖਾਣ ਦਾ ਪ੍ਰਬੰਧ ਵੀ ਹੋਵੇਗਾ, ਤੇ ਟਰੱਕ ਚਲਾਉਣ ਵੇਲੇ ਰਿਪੇਅਰ ਅਤੇ ਮੇਨਟੇਨੈਂਸ ਦੇ ਵਿੱਚ ਵੀ ਤੁਹਾਡੀ ਹੈਲਪ ਕਰਦੇ ਹਨ। 24/7 ਟੋਇੰਗ ਸਰਵਿਸ ਅਵੇਲੇਬਲ। ਨੰਬਰ 5303002356। ਇਸ ਮੌਕੇ ਦੇ ਉੱਤੇ ਟਰੱਕ ਡਰਾਈਵਰ ਵੀ ਹਾਇਰ ਕਰ ਰਹੇ ਹਨ, ਸੋ ਟਰੱਕ ਸਿੱਖਣ ਦੇ ਲਈ, ਜੌਬ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ 530 751 5115 530751 5115 ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ। ਪ੍ਰਸਾਦ ਆਈਲੈਂਡ ਮਾਰਕੀਟ, ਜਿਸ ਦਾ ਪਹਿਲਾ ਨਾਂ ਖਾਲਸਾ ਫੈਬਰਿਕ ਸੀ, ਖੁੱਲ ਚੁੱਕਿਆ ਹੈ ਅੰਡਰ ਨਿਊ ਓਨਰਸ਼ਿਪ। ਵੈਸਟ ਸੈਕਰਾਮੈਂਟੋ ਦਾ ਸਭ ਤੋਂ ਵੱਡਾ ਇੰਡੀਅਨ ਗਰੋਸਰੀ ਸਟੋਰ। ਇਹ 7 ਦਿਨ ਖੁੱਲੇ ਰਹਿੰਦੇ ਹਨ, ਸਵੇਰੇ 10:30 ਵਜੇ ਤੋਂ ਸ਼ਾਮੀ 7 ਵਜੇ ਤੱਕ। ਹਰ ਤਰ੍ਹਾਂ ਦੀ ਇੰਡੀਅਨ, ਪਾਕਿਸਤਾਨੀ ਅਤੇ ਆਈਲੈਂਡ ਗਰੋਸਰੀ ਖਰੀਦ ਸਕਦੇ ਹੋ। ਹਰ ਤਰ੍ਹਾਂ ਦੇ ਮਸਾਲੇ, ਨੈਚੁਰਲ ਹਰਬਸ, ਮੀਟ, ਕਾਸਮੈਟਿਕ, ਭਾਂਡੇ ਅਤੇ ਖਰੀਦੋ ਤਾਜ਼ੀਆਂ ਸਬਜ਼ੀਆਂ ਹਰ ਰੋਜ਼। ਮਾਰਚ ਤੋਂ ਮਈ ਤੱਕ ਲੈ ਸਕਦੇ ਹੋ ਰੀ ਗ੍ਰੈਂਡ ਓਪਨਿੰਗ ਸੇਲ ਦਾ ਲਾਭ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 9162995267 2021 ਵੈਸਟ ਕੈਪੀਟਲ ਐਵੇਨਿਊ, ਵੈਸਟ ਸੈਕਰਾਮੈਂਟੋ। ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਮੰਦ ਨਾਮ ਖਾਲਸਾ ਇੰਸ਼ੋਰੈਂਸ ਏਜੰਸੀ। ਆਪਣੇ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ, ਆਟੋ, ਹੋਮ, ਕਮਰਸ਼ੀਅਲ, ਲਾਈਫ ਕਰਵਾਉਣੀ ਹੋਵੇ ਤਾਂ ਅੱਜ ਹੀ ਸੰਪਰਕ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ। 1992 ਤੋਂ ਇੰਸ਼ੋਰੈਂਸ ਦੇ ਬਿਜ਼ਨਸ ਦੇ ਵਿੱਚ ਹਨ ਅਤੇ A ਰੇਟਡ ਕੰਪਨੀਆਂ ਦੇ ਨਾਲ ਕੰਮ ਕਰਦੇ ਹਨ। ਕਾਲ 408 272 2500 408 272 2500। ਪਾਣੀ ਦੀਆਂ ਛੱਲਾਂ ਹੋਵਣ, ਤੂੰ ਹੋਵੇਂ ਮੈਂ ਹੋਵਾਂ, ਪਿਆਰ ਦੀਆਂ ਗੱਲਾਂ ਹੋਵਣ, ਤੂੰ ਹੋਵੇਂ ਮੈਂ ਹੋਵਾਂ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਫਿਰੋਜ਼ ਖਾਨ, ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੇ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਦੇ ਵਿੱਚ ਅਪਡੇਟ ਅਮਰੀਕਾ 'ਚ ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਇੱਕ ਵਾਰ ਸਰੋਤਿਆਂ ਨੂੰ ਜੀ ਆਇਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਤੇ ਸਰੋਤਿਓ ਅਗਲੀ ਜਿਹੜੀ ਆਪਾਂ ਗੱਲਬਾਤ ਆ ਖਬਰਾਂ ਦੇ ਉੱਤੇ ਵੱਲ ਵਧਦੇ ਹਾਂ, ਪਰ ਉਸ ਤੋਂ ਪਹਿਲਾਂ ਸਾਡੇ ਨਾਲ ਸੰਦੀਪ ਸਿੰਘ ਜੀ ਜੁੜੇ ਹੋਏ ਨੇ ਮਿਸ਼ੀਗਨ ਤੋਂ। ਉੱਥੇ ਜਿਹੜੇ ਕੁਛ ਉੱਥੇ ਦੇ ਸਕੂਲ ਦੇ ਸਿਲੇਬਸ ਦੇ ਵਿੱਚ ਸਿੱਖਾਂ ਦੇ ਬਾਰੇ, ਉੱਥੋਂ ਦੀ ਹਿਸਟਰੀ ਦੇ ਬਾਰੇ ਉਹ ਕੋਈ ਜਾਣਕਾਰੀ ਦੇਣਾ ਚਾਹੁੰਦੇ ਆ। ਕੁਛ ਮਾਮਲਾ ਜਿਹੜਾ ਇਸ ਟਾਈਮ ਉੱਥੇ ਸਿੱਖਾਂ ਦੀ ਹਿਸਟਰੀ ਨੂੰ ਲੈ ਕੇ ਥੋੜ੍ਹਾ ਜਿਹਾ ਵਿਗੜਿਆ ਆ, ਉਸ ਦੇ ਬਾਰੇ ਉਹ ਜਾਣਕਾਰੀ ਦੇਣਗੇ। ਸੰਦੀਪ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਾਰਿਆਂ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਜਿੱਦਾਂ ਤੁਸੀਂ ਦੱਸ ਰਹੇ ਸੀਗੇ, ਇਸ ਵੇਲੇ ਮਿਸ਼ੀਗਨ ਵਿੱਚ ਜਿਹੜੀ K-12 ਸੋਸ਼ਲ ਸਟੱਡੀ ਸਟੈਂਡਰਡ ਆ ਉਹਦੀ ਰਿਵਿਊ ਹੋਣੀ ਆ, ਤੇ ਉਹਦੇ ਵਿੱਚ ਪ੍ਰੀਵੀਅਸਲੀ ਜਿਹੜਾ ਇੱਕ ਸਿੱਖਾਂ ਨੂੰ ਜਿਹੜਾ ਡਿਸਕ੍ਰਾਈਬ ਕੀਤਾ ਸੀਗਾ, ਉਹਨਾਂ ਨੂੰ ਬੇਸਿਕਲੀ ਹੋਰ ਰਿਲੀਜਨ ਦਾ ਇੱਕ ਆਫਸ਼ੂਟ ਦੱਸਿਆ, ਤੇ ਉਹਨਾਂ ਨੇ ਬਹੁਤ ਗਲਤ ਇਨਫੋਰਮੇਸ਼ਨ ਸਿੱਖਾਂ ਬਾਰੇ ਜਿਹੜੀ ਉਹ ਟੀਚ ਕਰ ਰਹੇ ਆ, ਤੇ ਉਹਨੂੰ ਉਹ ਜਦੋਂ ਹੁਣ ਰਿਵਿਊ ਵਿੱਚ ਆ ਤੇ ਉਹਨੂੰ ਹੁਣ ਚੇਂਜ ਕਰਨਾ ਵਾ, ਤੇ ਉਹਦੇ ਲਈ ਉਹਨਾਂ ਨੇ ਇੱਕ ਸਰਵੇ ਜਿਹੜਾ ਵਾ ਉਹ ਉਹਨਾਂ ਨੇ ਕੀਤਾ ਵਾ, ਪਬਲਿਕ ਕੀਤਾ ਵਾ ਕਿ ਤੁਸੀਂ ਉਹ ਸਰਵੇ ਕਰੋ। ਤੇ ਉਹਦੇ ਸਰਵੇ ਦੀ ਇਨਫੋਰਮੇਸ਼ਨ ਜਿਹੜੀ ਆ ਉਹ ਮੈਂ ਪਹਿਲਾਂ ਦੱਸ ਦਿੰਦਾ, ਤੇ ਫਿਰ ਮੈਂ ਬਾਅਦ ਚ ਡਿਟੇਲਸ ਦੱਸ ਦਿੰਦਾ ਜੀ। ਉਹਦੀ ਸਰਵੇ ਦੀ ਇਨਫੋਰਮੇਸ਼ਨ ਜਿਹੜੀ ਆ ਤੁਸੀਂ ਉਹ ਲੈ ਸਕਦੇ ਹੋ, ਉਹ ਹੈਗੀ ਆ michigansikh@gmail.com। ਜਦੋਂ ਤੁਸੀਂ ਇਸ ਈਮੇਲ ਤੇ ਈਮੇਲ ਕਰੋਗੇ ਤੁਹਾਨੂੰ ਆਟੋਮੈਟਿਕਲੀ ਇੱਕ ਈਮੇਲ ਆਊਗੀ ਵਾਪਿਸ, ਉਹਦੇ ਵਿੱਚ ਜਿਹੜੀ ਸਿੱਖ ਕੋਲੇਸ਼ਨ ਆ ਉਹਨਾਂ ਨੇ ਪੂਰੀ ਡਿਟੇਲਡ ਇੰਸਟਰਕਸ਼ਨ ਉਹਦੇ ਵਿੱਚ ਉਹਨਾਂ ਨੇ ਦਿੱਤੀ ਹੋਈ ਆ ਲਿੰਕ ਵਿੱਚ, ਕਿ ਕਿੱਦਾਂ ਉਹ ਸਰਵੇ ਭਰਨਾ, ਕਿਹੜੀ ਕੁਐਸਚਨ ਦਾ ਕੀ ਆਨਸਰ ਕਰਨਾ ਵਾ, ਤੇ ਉਹਦੇ ਵਿੱਚ ਇੱਕ ਥੋੜੇ ਜਿਹਾ ਰਿਟਨ ਵੀ ਆ, ਜਿਹੜਾ ਕਾਮੈਂਟ ਵਿੱਚ ਜਿਹੜੀ ਕਾਮੈਂਟ ਵੀ ਛੱਡਣੀ ਆ ਉਹ ਵੀ ਉਹਨਾਂ ਨੇ ਉੱਥੇ ਲਿਖੀ ਹੋਈ ਆ, ਸਿਰਫ ਕਾਪੀ ਕਰਕੇ ਤੁਸੀਂ ਪੇਸਟ ਕਰਨੀ ਆ ਜੀ। ਤੇ ਬਹੁਤ ਡੀਟੇਲ ਦੇ ਵਿੱਚ ਤੇ ਕੋਲੇਸ਼ਨ ਨੇ ਇਹਦੇ ਵਿੱਚ ਵਰਕ ਕੀਤਾ ਹੋਇਆ ਵਾ, ਤੇ ਇਸ ਕਰਕੇ ਸਾਨੂੰ ਸਪੈਸ਼ਲੀ ਮਿਸ਼ੀਗਨ ਵਿੱਚ ਜਿਹੜੇ ਤੁਸੀਂ ਹੈਗੇ ਗੁਰੂ ਘਰ ਨੇ ਉਹਨਾਂ ਲਈ ਵੀ ਇੱਕ ਲੈਟਰ ਆ ਜਿਹੜੀ ਤੁਸੀਂ ਲਿਖ ਕੇ ਭੇਜ ਸਕਦੇ ਹੋ। ਜੇ ਤੁਸੀਂ ਜਦੋਂ ਉੱਥੇ michigansikh@gmail ਤੇ ਕਰ ਰਹੇ ਹੋ ਈਮੇਲ, ਤੇ ਉਹਦੇ ਵਿੱਚ ਜਦੋਂ ਤੁਸੀਂ ਕਰੋਗੇ ਉਦੋਂ ਆਪਣੇ ਜੇ ਸਬਜੈਕਟ ਵਿੱਚ ਤੁਸੀਂ ਗੁਰਦੁਆਰਾ ਸਾਹਿਬ ਦੇ ਨਾਂ ਲਿਖ ਦੂੰਗੇ, ਕਿਹੜੇ ਗੁਰਦੁਆਰਾ ਸਾਹਿਬ ਤੋਂ ਤੁਸੀਂ ਈਮੇਲ ਕਰ ਰਹੇ ਹੋ, ਤੇ ਉਸ ਹਿਸਾਬ ਨਾਲ ਤੁਹਾਨੂੰ ਲੈਟਰ ਵੀ ਅਸੀਂ ਈਮੇਲ ਕਰ ਸਕਦੇ ਹਾਂ। ਤੇ ਇਹ ਇੱਕ ਵਾਰੀ ਕਈ ਸਾਲਾਂ ਬਾਅਦ ਰਿਵਿਊ ਹੁੰਦੀ ਆ ਸੋਸ਼ਲ ਸਟੱਡੀਜ਼, ਤੇ ਇਸ ਕਰਕੇ ਇਹ ਇੱਕ ਮੌਕਾ ਵਾ ਕਿ ਆਪਣੀ ਜਿਹੜੀ ਸਿੱਖ ਹਿਸਟਰੀ 1 ਮਿਲੀਅਨ ਨਿਆਣੇ ਆ ਜਿਹੜੇ ਮਿਸ਼ੀਗਨ ਵਿੱਚ, ਉਹਨਾਂ ਦੀ ਜਿਹੜੀ ਸਿੱਖ ਹਿਸਟਰੀ ਆ ਉਹ ਸਹੀ ਪੜ੍ਹਾਈ ਜਾਵੇ, ਉਹਨਾਂ ਨੂੰ ਸਿੱਖਾਂ ਬਾਰੇ ਹੋਰ ਜਾਗਰੂਕ ਕੀਤਾ ਜਾਵੇ, ਤੇ ਇਸ ਕਰਕੇ ਸਾਨੂੰ ਇਹ ਜਿੰਨੇ ਆਪਾਂ ਸਿੱਖ ਮਿਸ਼ੀਗਨ ਵਿੱਚ ਆ, ਜੇ ਤੁਸੀਂ ਆਊਟਸਾਈਡ ਮਿਸ਼ੀਗਨ, ਮੈਨੂੰ ਇਹ ਡਿਟੇਲ ਦੀ ਪਤਾ ਕਿ ਤੁਸੀਂ ਪੜ੍ਹ ਸਕਦੇ ਸਰਵੇ ਕਿ ਨਹੀਂ, ਪਰ ਤੁਸੀਂ ਜੇ ਉਹ ਵਿਜ਼ਿਟ ਕਰੋ ਵੈਬਸਾਈਟ ਤੇ ਤੁਹਾਨੂੰ ਉਹਦੇ ਵਿੱਚ ਆਪਸ਼ਨ ਇੱਕ ਹੈਗੀ ਉਹਦਾ, ਜੇ ਤੁਸੀਂ ਆਊਟਸਾਈਡ ਮਿਸ਼ੀਗਨ ਰੈਜ਼ੀਡੈਂਸ ਹੋ ਕਿ ਮਿਸ਼ੀਗਨ ਰੈਜ਼ੀਡੈਂਸ ਹੋ, ਜੇ ਤੁਸੀਂ ਆਊਟਸਾਈਡ ਮਿਸ਼ੀਗਨ ਰੈਜ਼ੀਡੈਂਸ ਆਪਸ਼ਨ ਤੁਸੀਂ ਚੂਜ਼ ਕਰਦੇ ਹੋ, ਤੁਸੀਂ ਤਾਂ ਵੀ ਸਰਵੇ ਐਕਚੁਅਲੀ ਆਈ ਥਿੰਕ ਭਰ ਸਕਦੇ ਹੋ। ਤੇ ਜਿੰਨੇ ਸਰਵੇ ਕਰਨਗੇ ਉਹਨਾਂ ਮਤਲਬ ਕਿ ਪਤਾ ਹੀ ਆ ਤੁਹਾਨੂੰ, ਇੱਥੇ ਸਿਰਾਂ ਦੀ ਗਿਣਤੀ ਹੁੰਦੀ ਆ, ਤੇ ਜਦੋਂ ਜਿੰਨੇ ਸਰਵੇ ਭਰੋਗੇ ਤੇ ਉਹਨਾਂ ਤੇ ਉਹਨਾਂ ਪ੍ਰੈਸ਼ਰ ਜ਼ਿਆਦਾ ਹੋਊਗਾ ਮਿਸ਼ੀਗਨ ਐਜੂਕੇਸ਼ਨ ਬੋਰਡ ਤੇ, ਕਿ ਉਹ ਜਿਹੜੀ ਸਿੱਖ ਹਿਸਟਰੀ ਆ ਉਹਨੂੰ ਕਰੈਕਟਲੀ ਐਕੂਰੇਟਲੀ ਜਿਹੜੇ ਸਟੂਡੈਂਟਸ ਨੇ 1 ਮਿਲੀਅਨ ਹਾਂਜੀ ਉਹਨੂੰ ਰਿਪਰੈਜ਼ੈਂਟ ਕਰਨਾ ਜੀ। ਤੇ ਮੈਂ ਇੱਕ ਵਾਰੀ ਫਿਰ ਈਮੇਲ ਤੁਹਾਨੂੰ ਦੱਸ ਦਿੰਦਾ ਵਾਂ ਕਿ ਹਾਂਜੀ ਉਹ ਹੈਗੇ ਮਿਸ਼ੀਗਨ, ਜਿਹੜਾ ਮਿਸ਼ੀਗਨ ਦਾ ਸਪੈਲਿੰਗ ਮਿਸ਼ੀਗਨ ਦੇ michigansikh@gmail.com michigansikh@gmail.com ਜੀ। ਤੇ ਹਾਂਜੀ ਜਦੋਂ ਇਹ ਤੁਸੀਂ ਈਮੇਲ ਕਰੋਗੇ ਤੁਹਾਨੂੰ ਆਟੋਮੈਟਿਕਲੀ ਤੁਹਾਨੂੰ ਉਹ ਜਿਹੜਾ ਲਿੰਕ ਆ ਸਿੱਖ ਕੋਲੇਸ਼ਨ ਵਾਲਿਆਂ ਨੇ ਜਿਹੜੀ ਪੂਰੀ ਡਿਟੇਲ ਕੀਤੀ ਹੋਈ ਆ ਉਹ ਤੁਹਾਨੂੰ ਈਮੇਲ ਆ ਜਾਊਗੀ ਵਾਪਸ ਜੀ। ਬਸ ਇੰਨੀਆਂ ਬੇਨਤੀਆਂ ਸੀ। ਥੈਂਕ ਯੂ ਸੰਦੀਪ ਜੀ। ਧੰਨਵਾਦ। ਬੜਾ ਚੰਗਾ ਇਨੀਸ਼ੀਏਟਿਵ ਆ ਵੀ, ਕਿਉਂਕਿ ਕਈ ਵਾਰੀ ਕੀ ਹੁੰਦਾ ਵੀ ਇੱਦਾਂ ਦੀ ਇਨਫੋਰਮੇਸ਼ਨ ਇੱਦਾਂ ਹੀ ਫਿਰ ਪੜ੍ਹਾਈ ਜਾਂਦੇ ਨੇ ਗਲਤ ਦੀ ਗਲਤ, ਤੇ ਫਿਰ ਬਾਅਦ ਦੇ ਵਿੱਚ ਆਪਾਂ ਕਹਿੰਦੇ ਆ ਵੀ ਯਾਰ ਆਹ ਕੀ ਹੋ ਗਿਆ। ਸੋ ਸਮਾਂ ਰਹਿੰਦੇ ਹੋਏ ਇਸ ਦੇ ਉੱਤੇ ਜਿਹੜੇ ਕਦਮ ਚੱਕ ਲੈਣੇ ਚਾਹੀਦੇ ਆ। ਸੋ ਜ਼ਰੂਰ ਜਿਹੜਾ ਵੀ ਕੋਈ ਇਸ 'ਤੇ ਵਧੇਰੇ ਜਾਣਕਾਰੀ ਚਾਹੁੰਦਾ, ਇਹਨਾਂ ਨੂੰ ਇਹ ਜਿਹੜੀ ਈਮੇਲ ਦੇ ਉੱਤੇ ਈਮੇਲ ਕਰ ਦਿਓ, ਉਹ ਤੁਹਾਨੂੰ ਪਤਾ ਲੱਗਦਾ। ਕਈਆਂ ਦੇ ਤੁਹਾਡੇ ਦੋਸਤ ਮਿੱਤਰ ਰਿਸ਼ਤੇਦਾਰ ਉੱਥੇ ਉਸ ਇਲਾਕੇ 'ਚ ਰਹਿੰਦੇ ਹੋਣਗੇ, ਜੇ ਆਪਾਂ ਇੱਥੋਂ ਨਹੀਂ ਸਰਵੇ ਕਰ ਸਕਦੇ, ਐਟਲੀਸਟ ਜਿਹੜੇ ਉੱਥੇ ਦੇ ਵਸਨੀਕ ਹੈਗੇ ਆ ਉਸ ਸਟੇਟ ਦੇ ਜਿਹੜੇ ਹੈਗੇ ਆ, ਜਿਨ੍ਹਾਂ ਦਾ ਸਿਲੇਬਸ ਉੱਤੇ ਸੇ ਹੈਗਾ ਆ, ਵੀ ਉਹ ਉੱਥੋਂ ਜਿਹੜੀ ਉਹ ਕਰ ਸਕਣ। ਸੋ ਬਿਲਕੁਲ ਕੈਲੀਫੋਰਨੀਆ 'ਚ ਵੀ ਇੱਦਾਂ ਦਾ ਵਾਪਰਿਆ ਸੀ, ਪਰ ਆਪਣੀ ਕਮਿਊਨਿਟੀ ਕਾਫੀ ਐਕਟਿਵ ਹੋਈ ਤੇ ਫਿਰ ਚੇਂਜ ਹੋਇਆ। ਤੇ ਇਸੇ ਤਰ੍ਹਾਂ ਜੇ ਆਪਾਂ ਐਕਟਿਵ ਨਹੀਂ ਹੋਵਾਂਗੇ ਨਾ, ਜਿਸ ਤਰ੍ਹਾਂ ਹੁਣ ਸੈਂਸਸ ਹੋਣਾ ਰਾਜਕਨਵੀਰ ਸਿੰਘ ਜੀ,
ਪੰਜਾਬੀ ਨੂੰ ਉਹ ਪਹਿਲੀਆਂ 12ਵੀਆਂ ਲੈਂਗੁਏਜ ਨਹੀਂ ਰੱਖ ਰਹੇ ਸੀ, ਉਹਨੂੰ ਅਦਰ ਲੈਂਗੁਏਜ, ਅਦਰ ਸਾਊਥ ਏਸ਼ੀਅਨ ਲੈਂਗੁਏਜ ਰੱਖ ਰਹੇ ਸੀ। ਸੋ ਜਕਾਰੇ ਵਾਲਿਆਂ ਨੇ, ਪੰਜਾਬੀ ਰੇਡੀਓ ਯੂਐਸ ਦੀ ਟੀਮ ਨੇ ਪੂਰੀ ਜਿਹੜੀ ਸੈਂਸਸ ਵਾਲੇ ਜਿਹੜੀ ਮੈਨੇਜਮੈਂਟ ਆ ਉਹਨਾਂ ਨਾਲ ਮਿਲ ਕੇ ਜਦੋਂ ਗੱਲਬਾਤ ਕੀਤੀ, ਤੇ ਹੁਣ ਉਹ 12 ਜਿਹੜੀਆਂ ਕੈਲੀਫੋਰਨੀਆ ਦੀਆਂ ਮੇਨ ਲੈਂਗੁਏਜ ਬੋਲਣ ਵਾਲੀਆਂ ਉਹਨਾਂ 'ਚ ਪੰਜਾਬੀ ਲੈਂਗੁਏਜ ਆ ਗਈ ਹੈਗੀ ਆ। ਜੇ ਆਪਾਂ ਸਾਰੇ ਰਲ ਕੇ ਕੰਮ ਕਰਾਂਗੇ ਤੇ ਇਹ ਸਾਰਾ ਕੁਛ ਹੋ ਸਕਦਾ ਹੈਗਾ। ਤੇ ਜੇ ਆਪਾਂ ਇੱਕ ਦੂਜੇ ਨੂੰ ਬਲੇਮ ਹੀ ਕਰਦੇ ਰਹਿੰਦੇ ਜੀ ਉਹ ਨਹੀਂ ਕਰਦਾ, ਫੇਰ ਕੁਛ ਨਹੀਂ ਹੋਣਾ ਹੈਗਾ। ਜੀ ਬਿਲਕੁਲ ਬਿਲਕੁਲ। ਤੇ ਅੱਜ ਜਿਹੜਾ ਹਰਜੋਤ ਸਿੰਘ ਜੀ ਬੜਾ ਇੱਕ ਅਹਿਮ ਦਿਨ ਵੀ ਆ, ਜਿਸ ਧਰਤੀ ਦੇ ਉੱਤੇ ਆਪਾਂ ਰਹਿੰਦੇ ਆ ਉਸ ਦਾ ਦਿਨ ਜਿਹੜਾ ਅੱਜ ਮਨਾਇਆ ਜਾਂਦਾ ਆ। ਸੋ ਅਰਥ ਡੇ ਇਹ 2019 ਦੇ ਵਿੱਚ ਅੱਜ 22 ਅਪ੍ਰੈਲ ਵਾਲੇ ਦਿਨ ਜਿਹੜਾ ਮਨਾਇਆ ਜਾ ਰਿਹਾ ਹੈ। ਤਕਰੀਬਨ 1970 ਤੋਂ ਇਸ ਦੀ ਪਿਰਤ ਪਈ ਹੋਈ ਆ, ਇਸ ਨੂੰ ਮਨਾਇਆ ਜਾਂਦਾ ਆ। ਬਹੁਤ ਸਾਰੇ ਲੋਕ ਅਰਥ ਡੇ ਵਾਲੇ ਦਿਨ ਤਕਰੀਬਨ ਕੁਝ ਘੰਟਿਆਂ ਦੇ ਲਈ ਜਾਂ 1 ਘੰਟੇ ਦੇ ਲਈ ਉਹ ਕਹਿੰਦੇ ਹੁੰਦੇ ਆ ਵੀ ਸਾਰੇ ਜਣੇ ਆਪਣੀ ਬਿਜਲੀ ਬੰਦ ਕਰੋ ਅਤੇ ਤੁਸੀਂ ਸਟਾਰ ਗੇਜ਼ਿੰਗ ਕਰੋ, ਸਾਰਾ ਕੁਛ ਦੇਖੋ ਵੀ ਵਾਤਾਵਰਨ ਨੂੰ ਕਿੱਦਾਂ ਆਪਾਂ ਸ਼ੁੱਧ ਰੱਖ ਸਕਦੇ, ਕਿੱਦਾਂ ਸਾਫ਼ ਸੁਥਰਾ ਰੱਖ ਸਕਦੇ ਹਾਂ, ਕਿੱਦਾਂ ਜਿਹੜਾ ਪ੍ਰਦੂਸ਼ਣ ਆ ਉਸ ਨੂੰ ਆਪਾਂ ਘਟਾ ਸਕਦੇ ਹਾਂ, ਚਾਹੇ ਉਹ ਆਵਾਜ਼ ਦਾ ਆ, ਚਾਹੇ ਉਹ ਪਾਣੀ ਦਾ ਆ, ਚਾਹੇ ਉਹ ਹਵਾ ਦਾ ਆ, ਕਿਸੇ ਵੀ ਤਰੀਕੇ ਦਾ ਜਿਹੜਾ ਪ੍ਰਦੂਸ਼ਣ ਆ ਉਸ ਨੂੰ ਆਪਾਂ ਘਟਾਈਏ। ਇਹ ਦੇਖੋ ਵੈਸੇ ਤਾਂ ਪ੍ਰਦੂਸ਼ਣ ਸਭ ਤੋਂ ਵੱਧ ਇੰਡਸਟਰੀਆਂ ਦੇ ਦੁਆਰਾ ਫੈਲਾਇਆ ਜਾਂਦਾ, ਇਸ ਦੇ ਵਿੱਚ ਕੋਈ ਦੋ ਰਾਵਾਂ ਨਹੀਂ। ਬਾਕੀ ਸਾਰਿਆਂ ਨੂੰ ਮਿਲਾ ਕੇ ਜਿਹੜਾ ਆ ਉਹ ਦੇਖੀਏ ਪ੍ਰਦੂਸ਼ਣ ਫੈਲਣਾ ਅਤੇ ਉਹਨਾਂ ਦਾ ਬਹੁਤ ਜ਼ਿਆਦਾ ਜ਼ਮੀਨ ਅਸਮਾਨ ਦਾ ਫਰਕ ਆ। ਪਰ ਆਪਾਂ ਵੀ ਆਪਣੇ ਪੱਧਰ ਦੇ ਉੱਤੇ ਜਿੰਨੀ ਕੋਈ ਕੋਸ਼ਿਸ਼ ਕਰ ਸਕਦੇ ਹਾਂ ਉਸ ਨੂੰ ਆਪਣੇ ਪੱਧਰ ਦੇ ਉੱਤੇ ਕਰਨੀ ਚਾਹੀਦੀ। ਆਪਣੇ ਵਾਤਾਵਰਨ ਨੂੰ ਜਿਹੜਾ ਆ ਉਹ ਸਾਫ਼ ਸੁਥਰਾ ਰੱਖਣ ਦੇ ਲਈ 550ਵਾਂ ਜਿਹੜੀ ਆ ਇਹ ਇਸ ਵਾਰੀ ਜਿਹੜਾ ਆ ਉਹ ਪ੍ਰਕਾਸ਼ ਦਿਹਾੜਾ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਆ ਰਿਹਾ ਆ। ਸਿੱਖਾਂ ਨੇ ਵਚਨ ਕੀਤਾ ਆ ਪੂਰੇ ਵਿਸ਼ਵ ਨੂੰ ਵੀ ਅਸੀਂ ਮਿਲੀਅਨਸ ਆਫ ਟਰੀਜ਼ ਜਿਹੜੇ ਆ, ਲੱਖਾਂ ਹੀ ਕਰੋੜਾਂ ਹੀ ਰੁੱਖ ਜਿਹੜੇ ਇਸ ਵਰੇ ਦੇ ਵਿੱਚ ਜਿਹੜੇ ਉਹ ਲਾਉਣੇ ਨੇ ਅਤੇ ਉਹਨਾਂ ਦੀ ਸੇਵਾ ਸੰਭਾਲ ਵੀ ਕਰਨੀ ਆ। ਇਕੱਲਾ ਲਾ ਕੇ ਨਹੀਂ, ਇਹ ਕਿਉਂਕਿ ਬਹੁਤ ਵਾਰੀ ਦੇਖਿਆ ਜਾਂਦਾ ਲੋਕ ਫੋਟੋ ਖਿਚਾ ਦਿੰਦੇ ਆ ਲਾ ਕੇ ਵੀ ਆ ਇੱਥੇ ਜੀ ਇੰਨੇ ਲਾ ਤੇ ਬਾਅਦ ਦੇ ਵਿੱਚ ਇਹ ਨਹੀਂ ਕੋਈ ਦੇਖਦਾ ਵੀ ਉਸ ਰੁੱਖ ਦਾ ਬਾਅਦ 'ਚ ਬਣਿਆ ਕੀ ਹੈ, ਕਿਸੇ ਨੇ ਉਹਨੂੰ ਪਾਣੀ ਵੀ ਦਿੱਤਾ ਆ ਕਿ ਨਹੀਂ, ਉਹ ਵੱਧ ਫੁੱਲ ਵੀ ਰਿਹਾ ਆ ਕਿ ਨਹੀਂ ਫੁੱਲ ਰਿਹਾ। ਸੋ ਜ਼ਰੂਰ ਆਪਾਂ ਵਾਤਾਵਰਨ ਦੇ ਪ੍ਰਤੀ ਜਿਹੜਾ ਸੁਹਿਰਦ ਰਹੀਏ। ਇੱਥੋਂ ਹੀ ਆਪਾਂ ਸਾਰਾ ਕੁਛ ਲੈਣਾ ਆ, ਇੱਥੇ ਹੀ ਜੇ ਉਸ ਨੂੰ ਆਪਾਂ ਉਹ ਥਾਂ ਦੇ ਉੱਤੇ ਸਾਫ਼ ਸੁਥਰਾ ਨਹੀਂ ਰੱਖਾਂਗੇ, ਉਸ ਨੂੰ ਠੀਕ ਨਹੀਂ ਰੱਖਾਂਗੇ ਤਾਂ ਕਿੱਦਾਂ। ਹੁਣ ਘਰ ਦੇ ਵਿੱਚ ਮੋਲਡ ਆਉਣ ਲੱਗਦੀ, ਆਪਾਂ ਝਟਪਟ ਸਫਾਈ ਕਰਦੇ, ਰੋਜ਼ਾਨਾ ਸਫਾਈਆਂ ਕਰਦੇ ਹਾਂ ਵੀ ਕੁਛ ਹੋ ਨਾ ਜਾਵੇ, ਵੀ ਘਰ ਖ਼ਰਾਬ ਨਾ ਹੋ ਜਾਵੇ, ਵੀ ਕੋਈ ਪ੍ਰੋਬਲਮ ਨਾ ਆ ਜਾਵੇ, ਵੀ ਕਿਉਂਕਿ ਜਿੱਥੇ ਰਹਿਣਾ ਹੈ ਉੱਥੇ ਗੰਦ ਥੋੜ੍ਹੀ ਪਾਉਣਾ ਆ। ਸੋ ਇਹੀ ਚੀਜ਼ ਨੂੰ ਆਪਾਂ ਜਿਹੜਾ ਧਰਤੀ ਨੂੰ ਵੀ ਆਪਾਂ ਉਸ ਸੰਦਰਭ ਦੇ ਵਿੱਚ ਦੇਖ ਕੇ ਰੱਖੀਏ ਅਤੇ ਇਸ ਜਿਹੜਾ ਦਿਨ ਅੱਜ ਦਾ ਦਿਨ ਇਹ ਇਸੇ ਚੀਜ਼ ਦੇ ਪ੍ਰਤੀ ਜਾਗਰੂਕਤਾ ਲਿਆਉਣ ਦੇ ਲਈ ਅਜਿਹੇ ਦਿਨ ਜਿਹੜੇ ਆ ਉਹ ਰੱਖੇ ਗਏ ਨੇ। ਸੋ ਅੱਜ ਧਰਤੀ ਦਿਵਸ, ਧਰਤੀ ਦਿਹਾੜਾ ਜਿਹੜਾ ਆ ਉਹ ਮਨਾਇਆ ਜਾ ਰਿਹਾ ਆ। ਸੋ ਸਾਨੂੰ ਵੀ ਸਾਰਿਆਂ ਨੂੰ ਇਸ ਦੇ ਵਿੱਚ ਹੋਰ ਵੱਧ ਚੜ੍ਹ ਕੇ ਜਿਹੜਾ ਉਹ ਹਿੱਸਾ ਲੈਣਾ ਚਾਹੀਦਾ ਆ ਜੀ। ਸੋ ਇਹਦੇ ਸੰਬੰਧ ਦੇ ਵਿੱਚ ਬਹੁਤ ਸਾਰੀਆਂ ਜਿਹੜੇ ਲੋਕ ਆ, ਕੰਪਨੀਆਂ ਆ, ਉਹ ਕੈਂਪੇਨ ਵੀ ਚਲਾ ਰਹੀਆਂ ਆ। ਇੱਕ ਪਾਥ ਵਾਟਰ ਕਰਕੇ ਆ, ਉਹਨਾਂ ਨੇ ਕੈਂਪੇਨ ਚਲਾਈ ਆ, ਬੋਤਲ ਦੇ ਵਿੱਚ ਮੱਛੀ ਪਾਈ ਆ। ਕਹਿੰਦੇ ਵੀ ਇੰਨਾ ਜ਼ਿਆਦਾ ਜਿਹੜਾ ਮਾਹੌਲ ਖ਼ਰਾਬ ਹੋਣ ਵਾਲਾ, ਆਉਣ ਵਾਲੇ ਸਮੇਂ 'ਚ 2050 ਸਨ 'ਚ ਪਲਾਸਟਿਕ ਦੀਆਂ ਬੋਤਲਾਂ ਪੂਰੇ ਦੁਨੀਆ ਦੇ ਵਿੱਚ ਜਿੰਨੀਆਂ ਮੱਛੀਆਂ ਆ, ਚਾਹੇ ਉਹ ਸਮੁੰਦਰ 'ਚ ਆ, ਉਹਨਾਂ ਨਾਲੋਂ ਜ਼ਿਆਦਾ ਹੋਣਗੀਆਂ। ਦੇਖੋ ਪਿਛਲੇ ਹਫ਼ਤਿਆਂ 'ਚ ਆਪਾਂ ਖਬਰ ਸਾਂਝੀ ਕੀਤੀ ਸੀ ਕਿਸ ਤਰ੍ਹਾਂ ਇੱਕ ਮੱਛੀ ਦੇ ਪੇਟ ਦੇ ਵਿੱਚੋਂ ਕਿੰਨਾ ਜ਼ਿਆਦਾ ਜਿਹੜਾ ਪਲਾਸਟਿਕ ਨੇ, ਕਿੰਨੇ ਕਿਲੋ ਪਲਾਸਟਿਕ ਨਿਕਲਿਆ ਸੀ। ਸੋ ਆਪਾਂ ਜੇ ਸਾਡੇ ਬਜ਼ੁਰਗਾਂ ਨੇ, ਜਿਹੜੇ ਸਾਡੇ ਫੋਰ ਫਾਦਰ ਸੀ, ਉਹਨਾਂ ਨੇ ਇੰਨਾ ਕੁਛ ਇਨਵਾਇਰਮੈਂਟ ਨੂੰ ਸੇਫ ਰੱਖਿਆ, ਪੌਦੇ ਲਾਏ, ਪਾਣੀ ਸਾਫ਼ ਰੱਖਿਆ, ਹੁਣ ਸਾਡੀ ਵੀ ਜਿਹੜੀ ਡਿਊਟੀ ਬਣਦੀ ਆ ਆਉਣ ਵਾਲੇ ਜਿਹੜੇ ਸਾਡੇ ਗਾਹਾਂ ਬੱਚੇ ਆ ਉਹਨਾਂ ਦੇ ਲਈ ਜਿਹੜਾ ਇਹ ਜਿਹੜਾ ਜਿੰਨਾ ਵੀ ਇਨਵਾਇਰਮੈਂਟ ਆ ਉਹ ਸਾਫ਼ ਰਹੇ। ਸੋ ਇਹਦੇ ਲਈ ਜਿਹੜੀਆਂ ਕਈ ਕੰਪਨੀਆਂ ਪੈਪਸੀਕੋ ਵਗੈਰਾ ਆ ਉਹ ਵੀ ਟਰਾਈ ਕਰ ਰਹੇ ਹੈਗੇ ਆ ਵੀ ਕਿਸ ਤਰ੍ਹਾਂ ਆਪਾਂ ਜਿਹੜੀਆਂ ਪਲਾਸਟਿਕ ਆ ਉਹਨੂੰ ਘਟਾ ਕੇ ਮੇਬੀ ਐਲੂਮੀਨੀਅਮ ਯੂਜ਼ ਕਰੀਏ ਤਾਂ ਕਿ ਐਲੂਮੀਨੀਅਮ ਦੀਆਂ ਜਿਹੜੀਆਂ ਹੁੰਦੀਆਂ ਆ ਬੋਤਲਾਂ ਉਹ ਰੀਸਾਈਕਲ ਹੋ ਸਕਦੀਆਂ। ਆਪਾਂ ਜ਼ਰੂਰ ਆਪਣੇ ਘਰੋਂ ਕੰਮ ਇਹ ਸ਼ੁਰੂ ਕਰੀਏ। ਜਿੰਨੇ ਵੀ ਮੈਂ ਆਪਾਂ ਦੇਖਦਾ ਵੀ ਬੜਾ ਈਜ਼ੀ ਜਿਹਾ ਹੁੰਦਾ, ਆਪਾਂ ਘਰਾਂ 'ਚ ਬੋਤਲਾਂ ਹੁੰਦੀਆਂ ਕੀ ਆ, ਉਹ ਸੇਮ ਹੀ ਗਾਰਬੇਜ ਸਿੱਟ ਦਿੰਦੇ ਆ ਪਾਣੀ ਪੀ ਕੇ। ਜੇ ਉਹਨੂੰ ਸੈਪਰੇਟ ਰੱਖ ਲਿਆ ਜਾਵੇ ਬੋਤਲਾਂ ਰੀਸਾਈਕਲ 'ਚ, ਉਹ ਚਾਹੇ ਤੁਸੀਂ ਆਪ ਰੀਸਾਈਕਲ 'ਤੇ ਦਿਓ ਜਾਂ ਤੁਹਾਡੇ ਚੱਕਣ ਵਾਲਾ ਵੀ ਆਉਂਦਾ ਉਹਨੂੰ ਸੈਪਰੇਟ ਦਿਓ, ਅਗਲੇ 5 ਸੈਂਟ ਜਾਂ ਕੁਛ ਉਹਦੇ ਪੈਸੇ ਮਿਲਦੇ, ਅਗਲਾ ਵੀ ਖੁਸ਼ ਅਤੇ ਤੁਸੀਂ ਵੀ ਜਿਹੜਾ ਰੀਸਾਈਕਲ ਵਧੀਆ ਕਰ ਸਕਦੇ ਆ। ਇਹ ਜਿਹੜਾ ਆ ਇਹ ਆਪਣੇ ਆਪ ਆਪਣੇ ਘਰ ਤੋਂ ਹੀ ਸਾਨੂੰ ਕਰਨਾ ਪੈਣਾ ਆ। ਜੇ ਤੁਸੀਂ ਜਿਹੜਾ ਆ ਧਰਤੀ ਨੂੰ ਬਚਾਉਣਾ ਹੈਗਾ ਆ, ਨਹੀਂ ਤਾਂ ਜਿਹੜਾ ਆਪਾਂ ਦੇਖ ਲਿਆ ਜਿਹੜੇ ਮੁਲਕ ਤੋਂ ਅਸੀਂ ਆਏ ਹਾਂ ਉੱਥੇ
ਕਿੰਨੀਆਂ ਜ਼ਿਆਦਾ ਜਿਹੜੀਆਂ ਪ੍ਰੋਬਲਮ ਚੱਲ ਰਹੀਆਂ, ਕਿੰਨੇ ਹੈਲਥ ਦੇ ਇਸ਼ੂ ਬਣੇ ਆ ਬਾਹਰਲੇ ਮੁਲਕ ਕੈਨੇਡਾ USA ਕਾਹਦੇ ਹਜੇ ਤੱਕ ਇੰਨਾ ਕਲੀਨ ਹੈ, ਕਿਉਂਕਿ ਹਜੇ ਵੀ ਇਹਨਾਂ ਨੇ ਬਹੁਤ ਜਿਹੜੇ ਲਾਜ਼ ਹੈਗੇ ਸਟ੍ਰਿਕਟ ਹੈਗੇ ਆ, ਪਰ ਸਟਿਲ ਆਪਾਂ ਦੇਖਦੇ ਹੀ ਹਾਂ ਆਪਣੇ ਪ੍ਰੋਗਰਾਮਾਂ 'ਤੇ, ਨਗਰ ਕੀਰਤਨਾਂ 'ਤੇ, ਮੇਲਿਆਂ 'ਤੇ, ਹੋਰ ਬਹੁਤ ਜਗ੍ਹਾ ਕਿੱਦਾਂ ਅਸੀਂ ਵੇਸਟ ਕਰਦੇ ਹਾਂ ਪਲਾਸਟਿਕ ਦੀਆਂ, ਉੱਦਾਂ ਹੀ ਪਾਈਪਾਂ ਸਿੱਟ ਦਿੰਦੇ ਹਾਂ, ਜਿੰਨੀਆਂ ਬੋਤਲਾਂ ਹੁੰਦੀਆਂ ਜੇ ਉਹਨਾਂ ਨੂੰ ਸੈਪਰੇਟ ਰੱਖਿਆ ਜਾਵੇ। ਜਦੋਂ ਆਪਾਂ ਗਰੋਸਰੀ ਕਰਨ ਜਾਂਦੇ ਹਾਂ ਪਲੀਜ਼ ਪਲਾਸਟਿਕ ਦੇ ਬੈਗਾਂ 'ਚ ਨਾ ਕਰੋ। ਅੱਜ ਕੱਲ੍ਹ ਤਾਂ ਬੈਗ ਬਹੁਤ ਸਾਰੀਆਂ ਕੰਪਨੀਆਂ ਮਸ਼ਹੂਰੀ ਵਾਲੇ ਦੇ ਦਿੰਦੀਆਂ ਜਿਹੜੇ ਰੀਸਾਈਕਲੇਬਲ ਹੁੰਦੇ ਆ, ਝੋਲਾ ਟਾਈਪ ਹੈ ਨਾ, ਉਹਦੇ ਵਿੱਚ ਤੁਸੀਂ ਗਰੋਸਰੀ ਲਿਆਇਆ ਕਰੋ ਤਾਂ ਕਿ ਇਹ ਬਚਾਈਏ। ਇਹ ਨਹੀਂ ਹੈ ਵੀ ਤੁਹਾਡੀ ਕਨਵੀਨੀਅੰਸ ਆ ਵੀ ਚਲੋ ਪਲਾਸਟਿਕ 'ਚ ਲਿਫਾਫਾ ਚੱਕਿਆ ਬਾਅਦ 'ਚ ਗਾਰਬੇਜ ਸਿੱਟਦੇ ਆ, ਪਰ ਇਹ ਬਹੁਤ ਖਤਰਨਾਕ ਜਿਹੜੀ ਚੀਜ਼ ਹੈਗੀ ਆ, ਇਹ ਇਨਵਾਇਰਮੈਂਟ ਨੂੰ ਬਹੁਤ ਜ਼ਿਆਦਾ ਜਿਹੜਾ ਇਹਦਾ ਡੈਮੇਜ ਹੋ ਰਿਹਾ ਹੈਗਾ ਜੀ। ਬਿਲਕੁਲ। ਅਤੇ EPA ਵਰਗੀ ਸੰਸਥਾਵਾਂ ਨੂੰ ਥੋੜ੍ਹੀਆਂ ਰੈਗੂਲੇਸ਼ਨ ਮਿਲਦਾ, ਖਾਸ ਕਰਕੇ ਜਿਹੜੀਆਂ ਵੱਡੀਆਂ ਇੰਡਸਟਰੀਆਂ ਉਹਨਾਂ ਦੇ ਉੱਤੇ ਜਿਹੜੀ ਸਖਤੀ ਕਰਨ ਦੀ ਜ਼ਰੂਰਤ ਆ। ਇਸ ਐਡਮਿਨਿਸਟ੍ਰੇਸ਼ਨ ਨੇ ਥੋੜ੍ਹੀ ਢਿੱਲ ਜਿਹੜੀ ਇਸ ਚੀਜ਼ ਦੇ ਪ੍ਰਤੀ ਜ਼ਰੂਰ ਦਿੱਤੀ ਹੋਈ ਆ। ਗੱਲ ਇਹ ਆ ਨਾ ਵੀ ਦੋਨੋਂ ਪਾਸੇ ਹੀ ਆ ਨਾ ਧਾਰ, ਜੇ EPA ਵਾਲੇ ਥੋੜ੍ਹੇ ਜ਼ਿਆਦਾ ਰੈਗੂਲੇਸ਼ਨ ਲਾਉਣ ਦੀ ਕੋਸ਼ਿਸ਼ ਕਰਦੇ ਆ, ਲੋਕ ਵੀ ਫਿਰ ਕਹਿੰਦੇ ਆ ਯਾਰ ਇੱਦਾਂ ਕਿਉਂ ਆ, ਉੱਦਾਂ ਕਿਉਂ ਆ। ਸੋ ਇਹ ਜ਼ਰੂਰ ਸਾਰੇ ਇੱਕ ਨੂੰ ਜਿਹੜਾ ਉਹ ਦੇਖਣਾ ਪੈਣਾ, ਜਿੰਨਾ ਵੱਧ ਤੋਂ ਵੱਧ ਆਪਾਂ ਇਸ ਨੂੰ ਸਾਫ਼ ਸੁਥਰਾ ਰੱਖ ਸਕਦੇ ਹਾਂ ਉਸ ਨੂੰ ਆਪਾਂ ਰੱਖ ਸਕੀਏ। ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਖਬਰ ਦੇ ਉੱਤੇ ਨਜ਼ਰ ਮਾਰਦੇ ਹਾਂ, ਕੱਚੇ ਤੇਲ ਦੀਆਂ ਕੀਮਤਾਂ ਦੇ ਵਿੱਚ ਵਾਧਾ ਜਿਹੜਾ ਆ ਉਹ ਹੋ ਰਿਹਾ ਆ। ਅਮਰੀਕਾ ਦੇ ਇਤਿਹਾਸ ਦੇ ਵਿੱਚ ਕਹਿੰਦੇ ਵੀ ਪੂਰੇ ਅਮਰੀਕਾ ਦੇ ਤੇਲ ਦੀ ਜਿਹੜੀ ਕੀਮਤ ਹੈ ਇਸ ਟਾਈਮ ਐਵਰੇਜ ਪ੍ਰਾਈਸ ਆ ਉਹ ਕਾਫੀ ਜ਼ਿਆਦਾ ਵਧੀ ਹੋਈ ਆ। ਇੱਕ ਤਾਂ ਉਸ ਦੇ ਪਿੱਛੇ ਕਾਰਨ ਕਰੂਡ ਆਇਲ ਕੱਚੇ ਤੇਲ ਦੀਆਂ ਕੀਮਤਾਂ ਦੇ ਵਿੱਚ ਵਾਧਾ ਦੱਸਿਆ ਜਾ ਰਿਹਾ। ਉਦੋਂ ਅੱਜ ਰਾਸ਼ਟਰਪਤੀ ਟਰੰਪ ਨੇ ਚੇਤਾਵਨੀ ਦੇ ਦਿੱਤੀ ਉਹਨਾਂ ਸਾਰੇ ਹੀ ਮੁਲਕਾਂ ਨੂੰ, ਚਾਹੇ ਉਹਨਾਂ ਦੇ ਐਲਾਈਜ਼ ਵੀ ਹੈਗੇ ਵੀ ਜੇ ਤੁਸੀਂ ਈਰਾਨ ਦੇ ਕੋਲੋਂ ਤੇਲ ਲੈਂਦੇ ਆ ਤਾਂ ਅਸੀਂ ਤੁਹਾਡੇ ਉੱਤੇ ਜਿਹੜੀਆਂ ਰੋਕਾਂ ਸੈਂਕਸ਼ਨਸ ਜਿਹੜੀਆਂ ਆ ਉਹ ਵੱਖ-ਵੱਖ ਲਾ ਸਕਦੇ ਆ। ਜੇ ਈਰਾਨ ਦਾ ਤੇਲ ਨਹੀਂ ਲੈਂਦੇ ਤੇ ਉਹਨਾਂ ਨੂੰ ਹੋਰ ਪਾਸਿਓਂ ਤੇਲ ਲੈਣਾ ਪੈਂਦਾ ਆ ਤਾਂ ਉਹ ਤੇਲ ਕਾਫੀ ਮਹਿੰਗਾ ਜਿਹੜਾ ਆ ਉਹ ਹੋ ਸਕਦਾ ਆ। ਇਹ ਵੀ ਇੱਕ ਕਾਰਨ ਜਿਹੜਾ ਕਿਤੇ ਨਾ ਕਿਤੇ ਬਣ ਰਿਹਾ ਹੈਗਾ ਆ ਵੀ ਤੇਲ ਦੀਆਂ ਕੀਮਤਾਂ ਦੇ ਵਿੱਚ ਵਾਧੇ ਨੂੰ ਲੈ ਕੇ। ਸੋ ਹੁਣ ਇਸ ਚੇਤਾਵਨੀ ਤੋਂ ਬਾਅਦ ਦੇ ਵਿੱਚ ਵੀ ਕੱਚੇ ਤੇਲ ਦੀਆਂ ਕੀਮਤਾਂ ਆ ਉਹ ਵੱਧ ਗਈਆਂ ਨੇ ਜਦੋਂ ਤੋਂ ਰਾਸ਼ਟਰਪਤੀ ਟਰੰਪ ਉਹਨਾਂ ਨੇ ਇਹ ਸਾਰੇ ਮੁਲਕਾਂ ਨੂੰ ਚੇਤਾਵਨੀ ਦਿੱਤੀ ਆ। ਅਤੇ ਕੈਲੀਫੋਰਨੀਆ ਦੇ ਵਿੱਚ ਅਜੇ ਵੀ ਲਗਾਤਾਰ ਐਵਰੇਜ ਪ੍ਰਾਈਸ ਦੇ ਨਾਲੋਂ ਪੂਰੇ ਅਮਰੀਕਾ ਦੀ ਐਵਰੇਜ ਪ੍ਰਾਈਸ ਦੇ ਨਾਲੋਂ ਕਾਫੀ ਜ਼ਿਆਦਾ ਜਿਹੜੀ ਇੱਥੇ ਤੇਲ ਦੀਆਂ ਕੀਮਤਾਂ ਆ। $4 ਨੂੰ ਰੈਗੂਲਰ ਜਿਹੜੀ ਗੈਸ ਆ ਉਹ ਆਲਮੋਸਟ ਹੋ ਚੁੱਕੀ ਹੈ, ਉਹਦੇ ਤੋਂ ਵੀ ਕਈ ਥਾਵਾਂ 'ਤੇ ਉਤੋਂ ਉੱਤੇ ਜਿਹੜੀ ਆ ਉਹ ਵਿਕ ਰਹੀ ਆ। ਸੋ ਉਹ ਬੜੀ ਸਿਚੁਏਸ਼ਨ ਅਜੇ ਇਸ ਟਾਈਮ ਬਣੀ ਪਈ ਆ। ਬਨੀਸ਼ੀਆ ਦੀ ਰਿਫਾਈਨਰੀ ਜਿੱਦਾਂ ਆ ਉਹ ਤਾਂ ਅੱਜ ਵੀ ਫਿਰ ਜਿਹੜੇ ਦੱਸ ਰਹੇ ਸੀਗੇ ਵੀ ਅਜੇ ਵੀ ਉਹ ਪੂਰੀ ਤਰ੍ਹਾਂ 100% ਜਿਹੜਾ ਉਹ ਕੰਮ ਨਹੀਂ ਕਰ ਰਹੀ। ਉਹਨਾਂ ਦੇ ਉੱਤੇ ਵੀ ਜਿਹੜੀਆਂ ਹੁਣ ਰੈਗੂਲੇਸ਼ਨਸ ਆ ਉਹਨਾਂ ਦੇ ਕਰਕੇ ਉਹਦੇ ਉੱਤੇ ਵੀ ਜਿਹੜੀ ਰੋਕ ਹੈਗੀ। ਹੁਣ ਦੇਖੋ ਇਹ ਦੋਨੋਂ ਪਾਸੇ ਕੰਮ ਚੱਲਦਾ ਆ। ਜੇ ਉਹ ਰੈਗੂਲੇਸ਼ਨ ਉਹਨਾਂ ਨੇ ਤਾਂ ਕੀਤੀਆਂ ਆ ਵੀ ਉਹ ਪੋਲਿਊਸ਼ਨ ਜਿਹੜਾ ਉਹ ਘੱਟ ਕਰਨ, ਅਤੇ ਪੋਲਿਊਸ਼ਨ ਤੋਂ ਆਪਾਂ ਬਚਣਾ ਵੀ ਆ ਅਤੇ ਫਿਰ ਤੇਲ ਦੀਆਂ ਕੀਮਤਾਂ ਵੀ ਵੱਧ ਹੋ ਜਾਂਦੀਆਂ। ਸੋ ਦੋਨੋਂ ਪਾਸੇ ਨੂੰ ਧਾਰ ਜਿਹੜੀ ਉਹ ਚੱਲਦੀ ਆ। ਅਤੇ ਜਿਹੜੀਆਂ ਦੋ ਹੋਰ ਸਦਰਨ ਰਿਫਾਈਨਰੀਜ਼ ਆ ਉਹ ਵੀ ਅਜੇ 100% ਕੰਮ ਨਹੀਂ ਕਰ ਰਹੀਆਂ ਅਤੇ ਕਹਿੰਦੇ ਵੀ ਆਉਣ ਵਾਲੇ ਕੁਛ ਕੁ ਵੀਕਾਂ ਦੇ ਵਿੱਚ ਸਾਰੀਆਂ ਰਿਫਾਈਨਰੀਜ਼ 100% ਤੇਲ ਦੀ ਜਿਹੜੀ ਉਤਪਾਦ ਆ ਪ੍ਰੋਡਕਸ਼ਨ ਆ ਉਹ ਕਰਨੀਆਂ ਸ਼ੁਰੂ ਕਰਨਗੀਆਂ। ਫਿਰ ਥੋੜ੍ਹਾ ਜਿਹਾ ਈਜ਼ ਹੋ ਸਕਦਾ, ਫਿਰ ਥੋੜ੍ਹੀਆਂ ਤੇਲ ਦੀਆਂ ਕੀਮਤਾਂ ਜਿਹੜੀਆਂ ਕਿਤੇ ਨਾ ਕਿਤੇ ਘੱਟ ਸਕਦੀਆਂ ਆ। ਪਰ ਹਾਲ ਦੀ ਘੜੀ ਅਗਲੇ ਕੁਛ ਕੁ ਹਫ਼ਤੇ ਤੱਕ ਤੇਲ ਦੀਆਂ ਕੀਮਤਾਂ ਜਾਂ ਇੰਨੀਆਂ ਜਾਂ ਇਸ ਤੋਂ ਵੀ ਥੋੜ੍ਹੀਆਂ ਬਹੁਤੀਆਂ ਹੋਰ ਵੱਧ ਸਕਦੀਆਂ ਨੇ। ਸੋ ਬਿਲਕੁਲ OPEC ਜਿਹੜਾ ਆ ਉਹਨਾਂ ਨੇ ਵੀ ਆਪਣੀ ਜਿਹੜੀ ਪ੍ਰੋਡਕਸ਼ਨ ਘਟਾਈ ਹੋਈ ਆ। USA ਦੇ ਵਿੱਚ ਕਈ ਸਟੇਟਾਂ 'ਚ ਜਿਹੜੀ ਗੈਸ ਆ ਕਹਿੰਦੇ ਵੀ ਪਿਛਲੇ ਹਫ਼ਤੇ ਥੋੜ੍ਹੀ ਜਿਹੀ ਥੱਲੇ ਗਈ ਹੈਗੀ ਆ। ਮਿਸ਼ੀਗਨ 'ਚ 9 ਸੈਂਟ ਜਿਹੜੀ ਘਟੀ ਹੈਗੀ ਆ, 6 ਸੈਂਟ ਓਹਾਇਓ ਦੇ ਵਿੱਚ, ਕੰਟਕੀ, ਇੰਡੀਆਨਾ ਅਤੇ ਫਲੋਰੀਡਾ ਦੇ ਵਿੱਚ ਵੀ ਡਰੋਪ ਹੋਇਆ ਮਾਰਕੀਟ ਪ੍ਰਾਈਸ ਦੇ ਵਿੱਚ। ਐਵਰੇਜ ਪ੍ਰਾਈਸ USA 'ਚ $2.69 ਪਿਛਲੇ ਹਫ਼ਤੇ ਰਹੀ ਆ। ਅਤੇ ਜਿਹੜਾ ਕੈਲੀਫੋਰਨੀਆ ਆ ਇੱਥੇ ਪੂਰੀ ਤਰ੍ਹਾਂ ਜਿਹੜਾ ਆ ਗੈਸ ਉਹਦਾ ਧੂੰਆਂ ਕੱਢਿਆ ਪਿਆ ਆ। $4.02 ਅੱਜ ਸਵੇਰੇ ਜਾਣੀ ਕਿ ਸੋਮਵਾਰ ਨੂੰ ਕੈਲੀਫੋਰਨੀਆ 'ਚ ਬਹੁਤ ਜਗ੍ਹਾ ਦੇ ਉੱਤੇ ਜਿਹੜੀ ਗੈਸ ਦੀ ਪ੍ਰਾਈਸ ਦੇਖੀ ਗਈ ਆ। $3.77 ਨੂੰ ਹਵਾਈ 'ਚ, $3.43 ਵਾਸ਼ਿੰਗਟਨ ਦੇ, $3.38 ਨਵਾਡਾ, ਔਰੇਗਨ 'ਚ $3.32 ਦੇ ਵਿੱਚ। ਅਤੇ ਕਾਫੀ ਜਿਹੜੇ ਲੋਕ ਆ ਉਹ ਘਬਰਾਏ ਹੋਏ ਆ ਕਿਉਂਕਿ ਗਰਮੀਆਂ ਦਾ ਮੌਸਮ ਹੈਗਾ। ਆ ਵੀ ਕਈ ਛੁੱਟੀਆਂ ਵੀ ਹੈਗੀਆਂ, ਲੋਕ ਬੱਚਿਆਂ ਨੂੰ ਘੁਮਾਉਣ ਵੀ ਲਿਜਾਂਦੇ ਆ। ਅਤੇ ਗੈਸ ਦੀ ਪ੍ਰਾਈਸ ਜਿਹੜੀ ਆ ਇੱਕਦਮ ਜਿਹੜੀ ਇਹ ਵਿਦਿਨ ਜਿੱਦਾਂ 1-2 ਮਹੀਨੇ ਦੇ ਵਿੱਚ ਹੀ ਇੰਨੀ ਜ਼ਿਆਦਾ ਚੜ੍ਹ ਗਈ ਆ। ਅਤੇ ਜਿਹੜੇ ਬਿਜ਼ਨਸ ਆ, ਟਰੱਕਿੰਗ ਵਾਲੇ ਆ, ਹੋਰ ਉਹਨਾਂ ਨੂੰ ਬਹੁਤ ਜ਼ਿਆਦਾ ਜਿਹੜਾ ਇਹਦਾ ਅਸਰ ਪੈ ਰਿਹਾ ਹੈਗਾ।
ਜੀ ਅਗਲੀ ਜਿਹੜੀ ਗੱਲ ਕਰਦੇ ਹਾਂ ਰਾਸ਼ਟਰਪਤੀ ਟਰੰਪ ਉਹਨਾਂ ਨੇ ਜਿਹੜੇ ਡੈਮੋਕ੍ਰੇਟਸ ਦੇ ਦੁਆਰਾ ਜਿਹੜਾ ਇੱਕ ਸਪੀਨਾ ਘੱਲਿਆ ਗਿਆ ਸੀਗਾ ਵੀ ਉਹਨਾਂ ਦੀ ਜਿਹੜੀ ਫਾਈਨੈਂਸ਼ੀਅਲ ਇਨਫੋਰਮੇਸ਼ਨ IRS ਵਾਲੇ ਆ ਉਸ ਕਮੇਟੀ ਦੇ ਸਾਹਮਣੇ ਪੇਸ਼ ਕਰਨ ਜਿਹੜੇ ਰਿਪਰੈਜ਼ੈਂਟੇਟਿਵ ਇਲਾਹਾ ਕਮਿੰਗਸ ਜਿਹੜੇ ਹੈਗੇ ਨੇ ਉਹਨਾਂ ਨੇ ਇਹ ਸਪੀਨਾ ਘੱਲਿਆ ਸੀਗਾ ਜਿਹੜੇ ਕਿ ਚੇਅਰ ਹੈਗੇ ਨੇ ਹਾਊਸ ਕਮੇਟੀ ਔਨ ਓਵਰਸਾਈਟ ਐਂਡ ਰਿਫਾਰਮ ਦੇ ਉਹਨਾਂ ਦੇ ਨੂੰ ਹੁਣ ਉਹਨਾਂ ਨੇ ਸੂ ਕਰ ਦਿੱਤਾ ਹੈ ਰਾਸ਼ਟਰਪਤੀ ਟਰੰਪ ਨੇ ਵੀ ਇਹ ਉਹਨਾਂ ਦੀ ਇਨਫੋਰਮੇਸ਼ਨ ਆ ਉਹ ਨਹੀਂ ਲੈ ਸਕਦੇ। ਪਹਿਲੋਂ ਇੱਕ ਯਾਦ ਆ ਜਦੋਂ ਇਹਨਾਂ ਨੇ ਇੱਕ ਵਾਰੀ ਕਿੰਨੇ ਕਾਗਜ਼ ਲਿਆ ਕੇ ਮੇਜ਼ ਦੇ ਉੱਤੇ ਰੱਖ ਕੇ ਦਿਖਾ ਦਿੱਤੇ ਵੀ ਦੇਖੋ ਜੀ ਆਹ ਮੇਰੇ ਟੈਕਸ ਰਿਟਰਨਸ ਹੈਗੇ ਨੇ ਵੀ ਇਹ ਕਿਸੇ ਨੂੰ ਸਮਝ ਨਹੀਂ ਜਿਹੜੀ ਉਹ ਆ ਸਕਦੀ। ਇਹ ਪਤਾ ਨਹੀਂ ਜੇ ਕਿਸੇ ਨੂੰ ਸਮਝ ਨਹੀਂ ਆ ਸਕਦੀ ਤਾਂ ਫਿਰ ਇਹ ਖੁਦ ਕਿੱਦਾਂ ਜਿਹੜੀ ਆ ਉਹ ਟੈਕਸ ਰਿਟਰਨ ਜਿਹੜਾ ਉਹ ਭਰ ਰਹੇ ਨੇ। ਸੋ ਹੁਣ ਬਹੁਤ ਸਾਰੇ ਜਿਹੜੇ ਨਵੇਂ ਕੈਂਡੀਡੇਟ ਬਣ ਰਹੇ ਆ ਜਿਹੜੇ ਪ੍ਰੈਜ਼ੀਡੈਂਟ ਦੀ ਇਲੈਕਸ਼ਨ ਦੇ ਵਿੱਚ ਖੜਨਾ ਚਾਹੁੰਦੇ ਨੇ ਡੈਮੋਕ੍ਰੇਟ ਪਾਰਟੀ ਵੱਲੋਂ ਉਹ ਆਪੋ ਆਪਣੇ 10-10 ਸਾਲਾਂ ਦੇ ਜਿਹੜੇ ਟੈਕਸ ਰਿਟਰਨਸ ਆ ਉਹ ਜਨਤਕ ਕਰ ਰਹੇ ਨੇ। ਪਰ ਰਾਸ਼ਟਰਪਤੀ ਟਰੰਪ ਆਪਣੇ ਜਿਹੜੇ ਇਸ ਟੈਕਸ ਰਿਟਰਨਸ ਨੂੰ ਅਜੇ ਵੀ ਗੋਪਨੀय ਬਣਾਉਣ ਦੀ ਉਹਨਾਂ ਦੀ ਪੂਰੀ ਇੱਛਾ ਹੈਗੀ ਆ। ਗੱਲਾਂ ਕਰਦੇ ਸੀਗੇ ਵੀ ਕਰ ਦੇਣਗੇ ਪਰ ਅਜੇ ਤੱਕ ਕੀਤਾ ਨਹੀਂ। ਇਹ ਉਹੀ ਡੋਨਲਡ ਟਰੰਪ ਨੇ ਜਿਨ੍ਹਾਂ ਨੇ ਰੌਲਾ ਪਾ ਰੱਖਿਆ ਸੀਗਾ ਰਾਸ਼ਟਰਪਤੀ ਓਬਾਮਾ ਦੇ ਬਰਥ ਸਰਟੀਫਿਕੇਟ ਨੂੰ ਲੈ ਕੇ ਵੀ ਦਿਖਾ ਭਾਈ ਤੂੰ ਇੱਥੇ ਜੰਮਿਆ ਹੀ ਨਹੀਂ ਅਤੇ ਉਹ 8 ਸਾਲ ਜਿਹੜਾ ਰਾਸ਼ਟਰਪਤੀ ਵੀ ਰਿਹਾ ਉਹਨੂੰ ਕੀਨੀਅਨ ਬੋਰਨ ਜਿਹੜਾ ਉਹ ਕਹਿੰਦੇ ਰਹੇ। ਸੋ ਬਰਥ ਸਰਟੀਫਿਕੇਟ ਦਾ ਮਾਮਲਾ ਉਲਝਾਉਣ ਵਾਲੇ ਇਹੀ ਸੀਗੇ ਅਤੇ ਹੁਣ ਆਪ ਜਿਹੜੀ ਉਸ ਚੀਜ਼ ਨੂੰ ਜਿਹੜਾ ਗੋਪਨੀय ਰੱਖਣ ਦੀ ਜਿਹੜੀ ਕੋਸ਼ਿਸ਼ ਆ ਉਹ ਕਰ ਰਹੇ ਨੇ। ਹੁਣ ਤੱਕ ਅਮਰੀਕਾ ਦੇ ਵਿੱਚ ਪਿਛਲੇ ਲੰਮੇ ਸਮੇਂ ਤੋਂ ਪਿਰਤ ਚੱਲਦੀ ਆ ਰਹੀ ਹੈ ਵੀ ਜਿਹੜਾ ਵੀ ਕੋਈ ਰਾਸ਼ਟਰਪਤੀ ਦੇ ਕੈਂਡੀਡੇਸੀ ਦੇ ਲਈ ਜਿਹੜਾ ਉਹ ਜਾਂਦਾ ਆ ਜਾਂ ਉਹ ਇਲੈਕਸ਼ਨ ਰਨ ਕਰਦਾ ਆ ਉਹ ਆਪੋ ਆਪਣੇ ਪੱਧਰ ਦੇ ਉੱਤੇ ਕੋਈ ਇਹ ਜ਼ਰੂਰੀ ਨਹੀਂ ਹੈਗਾ ਪਰ ਇੱਕ ਰਿਵਾਜ ਜਿਹੜਾ ਚੱਲਦਾ ਆ ਰਿਹਾ ਆ ਵੀ ਉਹ ਆਪਣੇ ਪੱਧਰ ਦੇ ਉੱਤੇ ਉਹ ਆਪਣੇ ਪਿਛਲੇ ਸਾਲਾਂ ਦੇ ਜਿਹੜੇ ਟੈਕਸ ਰਿਟਰਨਸ ਆ ਉਹ ਜਨਤਕ ਕਰ ਦਿੰਦੇ ਨੇ। ਪਰ ਰਾਸ਼ਟਰਪਤੀ ਟਰੰਪ ਨੇ ਅਜੇ ਤੱਕ ਇਹ ਨਹੀਂ ਕੀਤਾ ਅਤੇ ਹੁਣ ਉਸ ਨੂੰ ਰੋਕਣ ਦੇ ਲਈ ਵੀ IRS ਇਹ ਇਨਫੋਰਮੇਸ਼ਨ ਉਹਨਾਂ ਨੂੰ ਨਾ ਜਿਹੜੀ ਉਹ ਘੱਲ ਦੇਣ ਇਸ ਲਈ ਉਹਨਾਂ ਨੇ ਜਿਹੜੇ ਚੇਅਰ ਹੈਗੇ ਨੇ ਕਮੇਟੀ ਦੇ ਚੇਅਰ ਇਲਾਜ ਕਮਿੰਗਸ ਉਹਨਾਂ ਦੇ ਉਹਨੂੰ ਜਿਹੜਾ ਸੂ ਕਰ ਦਿੱਤਾ ਆ। ਜੀ ਅਗਲੀ ਖਬਰ ਵੱਲ ਚੱਲੀਏ। ਜਿਹੜੇ ਐਲਿਜ਼ਾਬੈਥ ਵਾਰਨ ਆ ਡੈਮੋਕ੍ਰੈਟਿਕ ਪਾਰਟੀ ਦੇ ਕੈਂਡੀਡੇਟ ਉਹਨਾਂ ਨੇ ਇਹ ਕਿਹਾ ਵੀ ਜਿਹੜਾ ਵੈਲਥ ਟੈਕਸ ਲਾਇਆ ਜਾਊਗਾ ਅਗਰ ਉਹ ਇਲੈਕਟ ਹੁੰਦੇ ਆ 2% ਦੇ ਕਰੀਬ ਜਿਹੜੇ ਮਿਲੀਨੀਅਰਸ ਹੈਗੇ ਆ ਉਹਨਾਂ ਦੇ ਉੱਤੇ ਜਿਹਦੇ ਨਾਲ ਕਹਿੰਦੇ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਸਟੂਡੈਂਟਸ ਆ ਲਗਭਗ 45 ਮਿਲੀਅਨ ਅਮਰੀਕਨ ਜਿਹੜੇ ਸਟੂਡੈਂਟ ਲੋਨ ਲੈ ਰਹੇ ਹੈਗੇ ਆ ਜਿਨ੍ਹਾਂ ਦੇ ਵਿੱਚੋਂ ਕਹਿੰਦੇ 75% ਸਟੂਡੈਂਟਸ ਦਾ ਲੋਨ ਉਹ ਆਪਾਂ ਵਾਈਪ ਆਊਟ ਕਰ ਸਕਦੇ ਹੈਗੇ ਆ। ਅਤੇ ਕਹਿੰਦੇ ਵੀ ਨਾਲ ਦੀ ਨਾਲ ਉਹਨਾਂ ਨੇ ਪਲਾਨ ਇਹ ਵੀ ਦੱਸੀ ਆ ਉਹ ਬੜੀ ਵਧੀਆ ਪਲਾਨ ਆ ਵੀ ਜਿਹੜੇ ਫੋਰ ਪ੍ਰੋਫਿਟ ਕਾਲਜਸ ਹੈਗੇ ਆ ਉਹਨਾਂ ਦੀ ਜਿਹੜੀ ਗਵਰਨਮੈਂਟ ਦੀ ਫੰਡਿੰਗ ਆ ਉਹ ਟੋਟਲੀ ਬੰਦ ਕੀਤੀ ਜਾਊਗੀ ਕਿਉਂਕਿ ਆਪਾਂ ਦੇਖਿਆ ਕਈ ਛੋਟੇ ਫੋਰ ਪ੍ਰੋਫਿਟ ਕਾਲਜ ਹੈਗੇ ਅਤੇ ਕਹਿੰਦੇ ਜਿਹੜੇ ਗਰੀਬ ਬੱਚੇ ਹੈਗੇ ਆ ਉਹਨਾਂ ਨੂੰ ਉਹ ਟਾਰਗੇਟ ਕਰਦੇ ਲੋ ਇਨਕਮ ਸਟੂਡੈਂਟਸ ਨੂੰ ਅਤੇ ਵੀ ਜੀ ਨਾਲ ਲੋਨ ਹੋ ਜਾਣਾ ਤੁਹਾਡਾ ਕੋਈ ਪ੍ਰੋਬਲਮ ਨਹੀਂ ਤੁਹਾਡੀ ਡਿਗਰੀ ਹੋ ਜਾਊਗੀ ਅਤੇ ਬਾਅਦ 'ਚ ਫਿਰ ਜੋਬਾਂ ਨਹੀਂ ਮਿਲਦੀਆਂ ਅਤੇ ਉਹ ਲੋਨ 30-30 40-40 50-50 ਹਜ਼ਾਰ ਡਾਲਰ ਕ੍ਰੀਏਟ ਹੋ ਜਾਂਦਾ ਆ ਪਰ ਕਾਲਜਸ ਜਿਹੜੇ ਆ ਉਹ ਮਿਲੀਅਨਸ ਆਫ ਡਾਲਰ ਜਿਹੜੇ ਆ ਉਹ ਬਣਾਉਂਦੇ ਹੈਗੇ ਆ। ਸੋ ਉਹਨਾਂ ਦੀ ਜਿਹੜੀ ਗਵਰਨਮੈਂਟ ਫੰਡਿੰਗ ਆ ਉਹ ਬੰਦ ਕੀਤੀ ਜਾਊਗੀ। ਉਹਨਾਂ ਦੇ ਵਿੱਚੋਂ ਇੱਕ ਟਰੰਪ ਯੂਨੀਵਰਸਿਟੀ ਵੀ ਇੱਕ ਟਾਈਮ ਦੇ ਉੱਤੇ ਜਿਹੜੀ ਉਹ ਸੀਗੀ ਉਹਨਾਂ ਨੂੰ ਕਾਫੀ ਲੋਕਾਂ ਨੂੰ ਉਹਨੇ ਵੀ ਜਿਹੜਾ ਠੱਗਿਆ ਸੀਗਾ। ਸੁਪਰੀਮ ਕੋਰਟ ਕਹਿੰਦੇ ਆ ਵੀ ਇੱਕ ਨਵਾਂ ਕੇਸ ਉਸ ਦੀ ਸੁਣਵਾਈ ਕਰਨ ਜਾ ਰਹੇ ਆ। ਇਹ ਜੋਬ ਡਿਸਕ੍ਰਿਮੀਨੇਸ਼ਨ ਨੂੰ ਲੈ ਕੇ ਆ ਵੀ ਕਿਤੇ ਲੋਕਾਂ ਦੇ ਨਾਲ ਇੱਦਾਂ ਡਿਸਕ੍ਰਿਮੀਨੇਸ਼ਨ ਨਹੀਂ ਹੁੰਦੀ ਖਾਸ ਕਰਕੇ LGBT ਵਰਕਰਸ ਵੀ ਉਹ ਕੀ ਲਾਅ ਦੇ ਦੁਆਰਾ ਉਹ ਪ੍ਰੋਟੈਕਟਡ ਹੈਗੇ ਨੇ ਇਸ ਸਿਵਲ ਰਾਈਟਸ ਜਿਹੜੇ ਐਕਟ ਆ ਉਸ ਦੇ ਮੁਤਲਕ। ਸੋ ਜਿਹੜੇ ਸੁਪਰੀਮ ਕੋਰਟ ਕਹਿੰਦੇ ਆ ਵੀ ਅੱਜ ਇਸ ਕੇਸ ਦੇ ਉੱਤੇ ਸੁਣਵਾਈ ਜਿਹੜੀ ਉਹ ਸ਼ੁਰੂ ਕਰਨ ਜਾ ਰਹੇ ਆ ਅਤੇ ਪਹਿਲੀ ਵਾਰੀ ਕਹਿੰਦੇ ਅਮਰੀਕਾ ਦੇ ਇਤਿਹਾਸ ਦੇ ਵਿੱਚ ਹੋਵੇਗਾ ਨੈਸ਼ਨਲ ਪੱਧਰ ਦੇ ਉੱਤੇ ਕੌਮਾਂਤਰੀ ਪੱਧਰ ਦੇ ਉੱਤੇ ਵੀ ਕੀ ਜਿਹੜੇ ਗੇ ਜਾਂ ਬਾਈਸੈਕਸ਼ੂਅਲ ਟਰਾਂਸਜੈਂਡਰ ਵਰਕਰਸ ਆ ਉਹ ਕੀ ਇਸ ਬੇਸ ਦੇ ਉੱਤੇ ਉਹਨਾਂ ਨੂੰ ਫਾਇਰ ਤਾਂ ਨਹੀਂ ਕੀਤਾ ਜਾ ਸਕਦਾ ਵੀ ਉਹਨਾਂ ਦੇ ਨਾਲ ਇਸ ਬੇਸ ਦੇ ਉੱਤੇ ਕੋਈ ਡਿਸਕ੍ਰਿਮੀਨੇਸ਼ਨ ਤਾਂ ਨਹੀਂ ਹੋ ਰਹੀ। ਸੋ ਲੈਟਸ ਸੀ ਸੁਪਰੀਮ ਕੋਰਟ ਦੇ ਜਿਹੜੇ 9 ਜਸਟਿਸਿਸ ਹੈਗੇ ਨੇ ਉਹ ਇਸ ਸੁਣਵਾਈ ਤੋਂ ਬਾਅਦ ਦੇ ਵਿੱਚ ਕਿੱਦਾਂ ਦਾ ਫੈਸਲਾ ਉਹ ਦੇਣਗੇ। ਜੀ ਫ੍ਰਿਜ਼ਨੋ ਵੱਲ ਚੱਲੀਏ ਜੇ ਫ੍ਰਿਜ਼ਨੋ ਦੇ ਵਿੱਚ ਕਹਿੰਦੇ ਹਜੇ ਵੀ ਜਿਹੜੀ ਅਨਪਲਾਇਮੈਂਟ ਰੇਟ
ਹਾਈ ਹੈਗੀ ਆ ਜੇ ਓਵਰਆਲ USA ਦੇ ਮੁਤਾਬਕ ਦੇਖਿਆ ਜਾਵੇ। ਜਿਹੜਾ ਫ੍ਰਿਜ਼ਨੋ ਆ ਕਹਿੰਦੇ ਵੀ ਪਿਛਲੇ ਸਾਲ ਦੇ ਮੁਤਾਬਕ ਹਜੇ ਵੀ ਜਿਹੜਾ ਅਨਪਲਾਈਮੈਂਟ ਰੇਟ ਆ ਜਿਹੜਾ ਫ੍ਰਿਜ਼ਨੋ ਦਾ ਉਹ 9.4% ਦੇ ਲਾਗੇ ਛਾਗੇ ਆ, ਜਦੋਂ ਕਿ USA ਦੇ ਵਿੱਚ ਬਾਕੀ ਸ਼ਹਿਰਾਂ ਦੇ ਵਿੱਚ ਘੱਟ ਹੈਗਾ ਆ। ਐਮਾਜ਼ੋਨ ਵਰਗੇ ਵੇਅਰ ਹਾਊਸ ਵੀ ਫ੍ਰਿਜ਼ਨੋ ਦੇ ਵਿੱਚ ਆਏ ਹੈਗੇ ਆ, ਕਾਫੀ ਬਿਜ਼ਨਸ ਵੀ ਆਏ ਹੈਗੇ ਆ। ਅਤੇ ਪਰ ਪਿਛਲੇ ਦਿਨਾਂ ਦੇ ਵਿੱਚ ਇੱਕ ਜਿਹੜੇ ਬਿਜ਼ਨਸ ਦੇ ਅਗੇਂਸਟ ਵੇਵ ਵੀ ਚੱਲਦੀ ਆ, ਖਾਸ ਕਰਕੇ ਗੈਸ ਸਟੇਸ਼ਨ, ਲਿਕਰ ਸਟੋਰ ਦੇ। ਅਤੇ ਆਪਾਂ ਦੇਖਿਆ ਸੀ ਵੀ ਜਿਹੜੇ ਲੋਕਾਂ ਨੂੰ ਹੁਣ ਡਿਸਾਈਡ ਕਰਨਾ ਵੀ ਬੜਾ ਔਖਾ ਹੋ ਰਿਹਾ ਵੀ ਆਪਾਂ ਉਹਨਾਂ ਦਾ ਸਾਥ ਦਈਏ ਜਾਂ ਵਿਰੋਧ ਜਾਈਏ, ਕਿਉਂਕਿ ਫ੍ਰਿਜ਼ਨੋ ਨੂੰ USA ਦੇ ਵਿੱਚ ਸਭ ਤੋਂ ਜ਼ਿਆਦਾ ਡਰੰਕ ਜਿਹੜੀ ਸਿਟੀ ਆ ਵੀ ਇੱਥੇ ਸਭ ਤੋਂ ਜ਼ਿਆਦਾ ਸ਼ਰਾਬ ਪੀਣ ਵਾਲੇ ਲੋਕ ਆ ਉਹ ਗਰਦਾਨਿਆ ਗਿਆ ਸੀ। ਜੀ ਹੁਣੇ ਰਾਸ਼ਟਰਪਤੀ ਟਰੰਪ ਨੇ ਕੁਛ ਚਿਰ ਪਹਿਲਾਂ ਇੱਕ ਟਵੀਟ ਜਿਹੜਾ ਕੀਤਾ ਆ ਮਿਊਲਰ ਰਿਪੋਰਟ ਨੂੰ ਲੈ ਕੇ। ਉਹ ਕਹਿੰਦੇ ਵੀ ਯੂ ਕੈਂਟ ਇੰਪੀਚ, ਵੀ ਮੈਨੂੰ ਇੰਪੀਚ ਨਹੀਂ ਕਰ ਸਕਦੇ। ਕਹਿੰਦੇ ਨਾ ਮੈਂ ਕੋਈ ਕਲੂਜਨ ਕੀਤੀ, ਨਾ ਕੋਈ ਅਬਸਟਰਕਸ਼ਨ ਕੀਤੀ, ਅਤੇ ਸੋ ਯੂ ਕੈਂਟ ਇੰਪੀਚ ਮੀ। ਉੱਦਾਂ ਇੰਪੀਚਮੈਂਟ ਦਾ ਆਰਟੀਕਲ ਲਿਆਉਣ ਦੀਆਂ ਜਿਹੜੀਆਂ ਆ ਉਹ ਸੰਭਾਵਨਾਵਾਂ ਬਣ ਰਹੀਆਂ ਆ। ਡੈਮੋਕ੍ਰੇਟ ਪਾਰਟੀ ਦੇ ਕੁਛ ਜਿਹੜੇ ਆ ਖਾਸ ਕਰਕੇ ਨਵੇਂ ਬਣੇ ਜਿਹੜੇ ਕਾਂਗਰਸ ਦੇ ਵਿੱਚ ਆਏ ਨੇ ਉਹਨਾਂ ਦੇ ਦੁਆਰਾ, ਅਤੇ ਜਿਹੜੀ AOC ਹੈਗੀ ਅਲੈਗਜ਼ੈਂਡਰੀਆ ਓਕੈਸੀਓ-ਕੋਰਟਿਸ, ਉਹ ਕਹਿੰਦੀ ਹੈ ਵੀ ਜੇ ਇੰਪੀਚਮੈਂਟ ਦਾ ਆਰਟੀਕਲ ਕੋਈ ਲਿਆਉਂਦੇ ਆ ਤਾਂ ਮੈਂ ਉਸ ਦੇ ਉੱਤੇ ਦਸਤਖਤ ਉਹ ਕਰੂੰਗੀ। ਕੱਲ੍ਹ ਜਿਹੜੇ ਰੂਡੀ ਗਿਲਿਆਨੀ ਆ ਉਹ ਆਏ ਸੀਗੇ, ਕਹਿੰਦੇ CNN ਦੇ ਉੱਤੇ ਉਹਨਾਂ ਦੇ ਨਾਲ ਗੱਲਬਾਤ ਉਹ ਕਰ ਰਹੇ ਸੀ, ਅਤੇ ਉਹਨਾਂ ਨੇ ਕਿਹਾ ਵੀ ਇਸ ਦੇ ਵਿੱਚ ਕੋਈ ਮਾੜੀ ਗੱਲ ਹੈ ਹੀ ਨਹੀਂ ਜੇ ਰਾਸ਼ਟਰਪਤੀ ਉਸ ਟਾਈਮ ਦੇ ਉੱਤੇ ਕੈਂਪੇਨ ਵਾਲਿਆਂ ਨੇ ਬਾਹਰਲੇ ਮੁਲਕ ਦੀ ਸਹਾਇਤਾ ਲਈ ਆ ਕਿਸੇ ਦੂਜੇ ਵਿਰੋਧੀ ਉਹਨਾਂ ਦਾ ਕੈਂਡੀਡੇਟ ਆ ਉਸ ਦੀ ਕਹਿ ਲਓ ਕੈਂਪੇਨ ਦੇ ਖਿਲਾਫ। ਸੋ ਆਉਣ ਵਾਲੇ ਸਮੇਂ 'ਚ ਕੀ ਹੋਊਗਾ, ਇਹ ਇਸ ਟਾਈਮ ਕਿਸੇ ਟਾਈਮ ਦੇ ਉੱਤੇ ਇਸ ਮੇਅਰ ਦੀ ਬੜੀ ਇੱਜ਼ਤ ਸੀਗੀ ਰੂਡੀ ਗਿਲਿਆਨੀ ਦੀ, ਜਦੋਂ 9/11 ਅਟੈਕ ਤੋਂ ਬਾਅਦ ਦੇ ਵਿੱਚ ਨਿਊਯਾਰਕ ਦੇ ਵਿੱਚ ਜੋ ਹਾਲਾਤ ਬਣ ਰਹੇ ਸੀਗੇ, ਸਾਰੇ ਜਣੇ ਬੜੀ ਇਸ ਦੀ ਵਾਹ ਵੀ ਕਿਤੇ ਨਾ ਕਿਤੇ ਕਰਦੇ ਸੀਗੇ। ਉੱਥੇ ਦੇ ਜਿਹੜੇ ਕ੍ਰਾਈਮ ਉਸ ਨੂੰ ਘਟਾਉਣ ਦੇ ਲਈ ਇਸ ਦਾ ਬੜਾ ਨਾਮ ਜਿਹੜਾ ਉਹ ਆਉਂਦਾ ਸੀਗਾ। ਪਰ ਇਸ ਟਾਈਮ ਕਹਿੰਦੇ ਆ ਵੀ ਉਹ ਸਿਰਫ ਅਤੇ ਸਿਰਫ ਰਾਸ਼ਟਰਪਤੀ ਟਰੰਪ ਦੀ ਛਿੱਲ ਦੇ ਵਜੋਂ ਜਿਹੜੀ ਘਰਾਂ ਦੇ ਬਾਹਰ ਦੀ ਲਾਈ ਜਾਂਦੀ ਆ ਵੀ ਘਰ ਨੂੰ ਜਿਹੜਾ ਕੁਛ ਹੋਵੇ ਨਾ, ਵੀ ਉਹ ਉੱਦਾਂ ਦਾ ਕੰਮ ਕਰ ਰਿਹਾ। ਸੇਮ ਜਿਹੜੇ ਲਫ਼ਜ਼ ਆ ਉਹ ਅਟਰਨੀ ਜਨਰਲ ਦੇ ਲਈ ਵੀ ਇੱਕ ਟਾਈਮ ਦੇ ਉੱਤੇ ਵਰਤੇ ਗਏ ਸੀ ਜਦੋਂ ਮਿਊਲਰ ਰਿਪੋਰਟ ਨੂੰ ਉਹਨਾਂ ਨੇ ਜਨਤਕ ਕਰਨਾ ਸੀ, ਉਸ ਤੋਂ ਪਹਿਲਾਂ ਜਦੋਂ ਪ੍ਰੈਜ਼ੀਡੈਂਸ਼ੀਅਲ ਜਿਹੜੀ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀਗੀ। ਸੋ ਡਰ ਦਾ ਮਾਹੌਲ ਜ਼ਰੂਰ ਅਜੇ ਵੀ ਇਹਨਾਂ ਦੇ ਖੇਮੇ ਦੇ ਵਿੱਚ ਬਣਿਆ ਹੋਇਆ ਆ। ਅਬਸਟਰਕਸ਼ਨ ਨੂੰ ਲੈ ਕੇ ਜਿਹੜੀ ਮਿਊਲਰ ਰਿਪੋਰਟ ਆ ਉਹ ਕਈ ਕੁਛ ਜਿਹੜੀ ਉਹ ਕਹਿ ਰਹੀ ਆ। ਸੋ ਇਹ ਹੋਵੇਗੀ ਨਹੀਂ ਹੋਵੇਗੀ ਇਹ ਤਾਂ ਆਉਣ ਵਾਲਾ ਜਿਹੜਾ ਸਮਾਂ ਹੀ ਜਿਹੜਾ ਆ ਉਹ ਦੱਸ ਸਕੇਗਾ। ਪਰ ਰਾਸ਼ਟਰਪਤੀ ਟਰੰਪ ਨੇ ਇੱਕ ਵਾਰੀ ਫੇਰ ਆਪਣੇ ਟਵੀਟ ਕਰਕੇ ਇਹ ਜ਼ਰੂਰ ਕਿਹਾ ਆ ਵੀ ਨਹੀਂ ਵੀ ਮੈਂ ਕਿਸੇ ਤਰੀਕੇ ਦੀ ਅਬਸਟਰਕਸ਼ਨ ਅਤੇ ਕਲੂਜਨ ਜਿਹੜੀ ਉਹ ਨਹੀਂ ਕੀਤੀ। ਇਹ ਕਿਤੇ ਨਾ ਕਿਤੇ ਜ਼ਰੂਰ ਮੰਨਦੇ ਨੇ ਵੀ ਬਾਹਰਲੇ ਮੁਲਕ ਦੀ ਜਿਹੜੀ ਸਹਾਇਤਾ ਜਿਹੜੀ ਆ ਉਹ ਉਹਨਾਂ ਨੇ ਲਈ ਆ, ਅਤੇ ਉਸ ਨੂੰ ਹੁਣ ਗਲਤ ਵੀ ਜਿਹੜਾ ਉਹ ਨਹੀਂ ਆਖ ਰਹੇ। ਜੀ ਅਗਲੀ ਖਬਰ ਵੱਲ ਚਲੀਏ। ਨਿਊ ਮੈਕਸੀਕੋ ਦੇ ਵਿੱਚ ਕਹਿੰਦੇ ਵੀ ਇੱਕ ਗਰੁੱਪ ਲੈਰੀ ਹੌਪਕਿੰਸ ਜਿਸ ਨੇ ਤਿਆਰ ਕੀਤਾ ਹੋਇਆ ਯੂਨਾਈਟਿਡ ਕੌਨਸਟੀਟਿਊਸ਼ਨਲ ਪੈਟਰੀਅਟਸ ਗਰੁੱਪ, ਅਤੇ ਉਹ ਗਰੁੱਪ ਕੀ ਕਰਦਾ ਸੀ, ਜਿਹੜੀਆਂ ਸੇਮ ਜਿੱਦਾਂ ਫੌਜੀਆਂ ਵਾਲੀ ਵਰਦੀ ਪਾ ਕੇ ਜਿੰਨੇ ਵੀ ਅਨਡਾਕੂਮੈਂਟਡ ਬੰਦੇ ਬਾਰਡਰ ਤੋਂ ਕ੍ਰਾਸ ਹੁੰਦੇ ਸੀ ਉਹਨਾਂ ਨੂੰ ਗਨ ਪੁਆਇੰਟ 'ਤੇ ਫੜਦੇ ਸੀ, ਅਰੈਸਟ ਕਰਕੇ ਰੱਖਦੇ ਸੀ, ਫਿਰ ਉਹ ਜਿਹੜੀ US ਦੀ ਜਿਹੜੀ ਇਮੀਗ੍ਰੇਸ਼ਨ ਆਫਿਸਰਸ ਆ ਉਹਨਾਂ ਨੂੰ ਫੜਾਉਂਦੇ ਸੀ। ਉਹਨਾਂ ਨੇ 5600 ਦੇ ਕਰੀਬ ਮਾਈਗਰੈਂਟਸ ਪਿਛਲੇ 60 ਦਿਨਾਂ ਦੇ ਵਿੱਚ ਫੜੇ। ਸੋ ਹੁਣ ਉਹਨਾਂ ਨੂੰ ਜਿਹੜੇ ਆ ਇਸ ਗਰੁੱਪ ਦਾ ਜਿਹੜਾ ਲੀਡਰ ਆ ਉਹਨੂੰ ਚਾਰਜ ਕੀਤਾ ਗਿਆ ਆ ਅਸੈਸੀਨੇਸ਼ਨ ਟ੍ਰੇਨਿੰਗ ਦੇ ਲਈ। ਕਹਿੰਦੇ ਵੀ ਉਹਨਾਂ ਨੂੰ ਜਦੋਂ ਰਿਸਰਚ ਕੀਤਾ ਗਿਆ ਉਹਨਾਂ ਦੇ ਸਾਰਾ ਕੁਛ, ਅਤੇ ਪਿਛਲੇ ਜਿਹੜੀਆਂ ਉਹਨਾਂ ਦੀਆਂ ਪੋਸਟ ਸੀਗੀਆਂ ਉਹਨਾਂ ਤੋਂ ਪਤਾ ਲੱਗਿਆ ਵੀ ਕਿਸ ਤਰ੍ਹਾਂ ਉਹ ਆਪਣੇ ਗਰੁੱਪ ਨੂੰ ਟ੍ਰੇਨਿੰਗ ਦਿੰਦੇ ਸੀ ਵੀ ਉਸ ਟਾਈਮ ਦੇ ਉੱਤੇ ਪਿਛਲੀ ਟਾਈਮ ਜਦੋਂ ਪ੍ਰੈਜ਼ੀਡੈਂਟ ਬਰਾਕ ਓਬਾਮਾ ਪ੍ਰੈਜ਼ੀਡੈਂਟ ਸੀ ਉਹਨਾਂ ਨੂੰ ਅਤੇ ਹਿਲਰੀ ਕਲਿੰਟਨ ਨੂੰ ਕਿਸ ਤਰ੍ਹਾਂ ਜਿਹੜਾ ਅਸੈਸੀਨੇਟ ਕੀਤਾ ਜਾ ਸਕਦਾ ਹੈਗਾ ਆ। ਸੋ ਇਹ ਬੜਾ ਹੀ ਖਤਰਨਾਕ ਗਰੁੱਪ ਆਪਣੇ ਆਪ 'ਚ ਅਮਰੀਕਾ ਨੂੰ ਬਚਾਉਣ ਲਈ ਕਹਿੰਦੇ ਬਈ ਅਸੀਂ ਬਣੇ ਹੋਏ ਆ ਵੀ ਜਿਹੜੀਆਂ ਗਵਰਨਮੈਂਟ ਦੀਆਂ ਏਜੰਸੀਜ਼ ਹੈਗੀਆਂ ਆ ਉਹ ਤਾਂ ਕੁਛ ਨਹੀਂ ਕੰਮ ਕਰਦੀਆਂ। ਸੋ ਕਰਾਊਡ ਫੰਡਿੰਗ ਸਾਈਟਸ ਜਿਹੜੇ ਹੈਗੇ ਆ ਪੇਪਾਲ ਅਤੇ GoFundMe, ਇਹਨਾਂ ਨੂੰ ਵੀ ਜਿਹੜਾ ਆ ਪਿਛਲੇ ਸਮਿਆਂ ਦੇ ਵਿੱਚ ਇਹਨਾਂ ਦੋਨਾਂ ਨੇ ਜਿਹੜਾ ਇਸ ਗਰੁੱਪ ਨੂੰ ਬੈਨ ਕੀਤਾ ਸੀ ਵੀ ਇਹ ਜਿਹੜੇ ਆ ਹੇਟ ਫੈਲਾਉਂਦੇ ਹੈਗੇ ਆ, ਇਹ ਇੱਕ ਤਰ੍ਹਾਂ ਨਾਲ ਫਾਸਿਸਟ ਜਿਹੜਾ ਮਿਲੀਟੀਆ ਹੈਗਾ ਆ। ਜੀ 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 ਅਤੇ ਇੱਥੇ ਹੀ ਜਿਹੜਾ ਹੁਣ ਆਪਣੇ ਅੱਜ ਦੇ ਪ੍ਰੋਗਰਾਮ ਉਸ ਦੀ ਜਿਹੜੀ ਸਮਾਪਤੀ ਆ। ਮਿਲਾਂਗੇ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।
ਬਾਈ ਨਵੀਂ ਮਸਟੈਂਗ ਕਢਾਈ ਆ, ਹੁਣ ਤੇਰੀ ਗੱਡੀ ਵਾਂਗੂ ਕਸਟਮ ਰਿਮ ਤੇ ਚੌੜੇ ਜੇ ਟਾਇਰ ਪਵਾਉਣੇ ਆ, ਫਿਰ ਗੱਡੀ ਦੀ ਟੌਰ ਵੱਧ ਜੂ। ਤੂੰ ਸਿਟਰਸ ਹਾਈਟਸ ਵਿੱਚ S&S ਟਾਇਰਸ ਵਾਲੇ ਅਮਰਪਾਲ ਸਿੰਘ ਹੁਣਾਂ ਕੋਲ ਜਾ, ਮੈਂ ਵੀ ਉਹਨਾਂ ਕੋਲੋਂ ਹੀ ਪਵਾਏ ਸੀ। S&S ਟਾਇਰਸ ਹਰ ਕਾਰ ਲਈ ਕਸਟਮ ਵੀਲ ਵੇਚਦੇ ਹਨ। ਸਾਰੇ ਟਾਇਰ ਬ੍ਰਾਂਡਸ ਅਵੇਲੇਬਲ ਹਨ ਅਤੇ ਨਵੇਂ ਪਿਕਅਪ ਟਰੱਕਸ ਦੇ ਲੈਵਲਿੰਗ ਕਿਟਸ, ਲਿਫਟ ਕਿਟਸ ਦੇ ਵਿੱਚ ਵੀ ਮੁਹਾਰਤ ਹਾਸਲ ਹੈ। 4 ਟਾਇਰ ਖਰੀਦਣ ਤੇ ਫ੍ਰੀ ਟਾਇਰ ਰੋਟੇਸ਼ਨ ਅਤੇ ਫਲੈਟ ਟਾਇਰ ਰਿਪੇਅਰ। ਐਡਰੈਸ 7441 ਔਬਨ ਬੋਲੇਵਾਰਡ, ਸਿਟਰਸ ਹਾਈਟਸ। ਹੋਰ ਜਾਣਕਾਰੀ ਲਈ ਕਾਲ ਅਮਰਪਾਲ ਸਿੰਘ 916 728 4100 916 728 4100। S&S ਟਾਇਰਸ। ਚੌੜੇ ਚੌੜੇ ਰਿਮ ਧਰਤੀ ਨੂੰ ਨਾਪਦੇ ਆ, ਦੇਖਦੇ ਆ ਲੋਕ ਚੱਕ ਚੱਕ ਅੱਡੀਆਂ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਦੀ ਐਡ ਦੇ ਲਈ ਅੱਜ ਹੀ ਕਾਲ ਕਰੋ 408 272 5200 408 272 5200। ਕਿੱਦਾਂ ਵੀ ਨਿੰਮਿਆ, ਕੀ ਹਾਲ ਆ ਤੇਰਾ? ਮੈਂ ਤਾਂ ਵਧੀਆ ਆ, ਟਰੱਕ ਹੀ ਖਰਾਬ ਹੋਇਆ ਪਿਆ ਆ। ਐਲਗਰੋ ਏਰੀਆ ਹੀ ਤੁਰਿਆ ਫਿਰਦਾ ਆ, ਮੋਟਰ ਭਾਲਦਾ ਆ। ਤੈਨੂੰ ਮੈਂ ਐਡਰੈਸ ਦਿੰਦਾ, ਲੈ ਐਡਰੈਸ ਨੋਟ ਕਰ। ਦੱਸੋ ਫਿਰ ਜਰਾ। 9875 ਡਾਇਨੋ ਡਰਾਈਵ ਐਲਗਰੋਵ। ਬਈ ਮੋਟਰ ਦਾ ਨਾਂ ਕੀ ਆ? ਓਏ ਮੋਟਲ ਨਹੀਂ ਹੈਗਾ, ਇਹ ਹੈਗਾ ਐਡਰੈਸ US ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲਿਆਂ ਦਾ। ਬੀਬਾ ਪੁੱਤ ਬਣ ਕੇ ਆਪਣਾ ਟਰੱਕ ਠੀਕ ਕਰਾ